ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ 17 ਮਈ ਦਿਨ ਮੰਗਲਵਾਰ ਤੇ ਸਾਡੇ ਅੱਜ ਦੇ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਸਾਡੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਕਾਲ ਕਰੋ 408 272 2500 4082722500 ਦੇ ਉੱਤੇ। ਇਸ ਦੇ ਨਾਲ ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਸੁਬਿਦਾ ਸੁਰਜੀਤ ਸਿੰਘ ਹੰਗੂੜਾ ਸੈਨ ਹੋਜ਼ੇ ਤੋਂ, ਰਸ਼ਪਾਲ ਕੌਰ ਪਿੰਡ ਮਲਿਕਪੁਰ ਪੰਜਾਬ ਵਾਲੇ, ਸੁਰਿੰਦਰ ਕੌਰ ਧਾਮੀ ਸੀਰੀਜ਼ ਤੋਂ, ਮੱਖਣ ਸਿੰਘ ਮਾਨ ਵਿਸਕਾਂਸਨ ਤੋਂ, ਕਾਬਲ ਸਿੰਘ ਬੈਂਸ ਮੋਡੈਸਟੋ ਤੋਂ ਅਤੇ ਦਲਬੀਰ ਸਿੰਘ ਗਿੱਲ ਲਾਈਵ ਓਕ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਕਰਦੇ ਹਾਂ ਜੀ ਸ਼ੁਰੂ। ਅਰੁਣ ਜੇਟਲੀ ਨੇ ਇੱਕ ਵਾਰੀ ਫਿਰ ਨਿਆਂਪਾਲਿਕਾ ਨੂੰ ਵਰਜਿਆ, ਕਿਹਾ ਆਪਣੀ ਸੀਮਾ 'ਚ ਰਹੇ ਨਿਆਂਪਾਲਿਕਾ। ਇਹ ਦੋ ਬੰਦੇ ਹੈ ਜੀ ਅੱਜ ਕੱਲ, ਇੱਕ ਸੁਬਰਾਮਣੀਅਮ ਸਵਾਮੀ ਤੇ ਦੂਜਾ ਅਰੁਣ ਜੇਤਲੀ। ਇੱਕ ਜਿਹੜਾ ਉਹ ਹੈ ਜਿਹਦਾ ਬੰਬ ਹੁੰਦਾ ਨਾ, ਜਿਹੜਾ ਬੰਬ ਗਰਨੇਡ ਜਿਹਦਾ ਪਿੰਨ ਕੱਢਿਆ ਹੋਇਆ ਅੰਮ੍ਰਿਤਸਰੀਆਂ ਨੇ, ਉਹ ਚੱਲਿਆ ਹੋਇਆ ਬੰਬ ਹੈ, ਉਹ ਬਿਲਕੁਲ ਹੀ ਚੱਲਿਆ ਹੋਇਆ ਬੰਬ ਹੈ। ਤੇ ਦੂਸਰੀ ਉਹ ਸ਼ੁਰਲੀ ਹੈ ਜਿਹੜੀ RSS ਨੇ ਹੁਣ ਇੱਧਰ ਵਾੜੀ ਹੈ, ਸੁਬਰਾਮਣੀਅਮ ਸਵਾਮੀ। ਦੋਨੇ ਹੀ ਅੱਜ ਕੱਲ ਜਿਹੜੇ ਹੈ ਫਟਾਕ ਬਿਆਨ ਦੇ ਰਹੇ ਆ। ਇੱਕ RBI ਦੇ ਗਵਰਨਰ ਦੇ ਪਿੱਛੇ ਲੱਗਾ ਰਾਜਨ ਦੇ, ਦੂਜਾ ਨਿਆਂਪਾਲਿਕਾ ਦੇ ਮਗਰ ਲੱਗ ਤੁਰਿਆ। ਦੋਵੇਂ ਆਪਸ ਦੇ ਵਿੱਚ ਇਸ ਕਰਕੇ ਇੱਕ ਦੂਜੇ ਦੀ ਜਿਵੇਂ ਕਹਿ ਲਈਏ ਬਰਾਬਰਤਾ ਕਰਦੇ ਪਏ, ਕਿਉਂਕਿ ਅਰੁਣ ਜੇਤਲੀ ਨੂੰ ਪਿੱਛੇ ਧੱਕਣ ਲਈ RSS ਨੇ ਇਹਨੂੰ ਅੱਗੇ ਲਾਇਆ। ਨਰਿੰਦਰ ਮੋਦੀ ਤੇ ਅਰੁਣ ਜੇਤਲੀ, ਇਹਨਾਂ ਦੋਨਾਂ ਦੀ ਆਪਸ ਦੇ ਵਿੱਚ ਬਹੁਤ ਪੁਰਾਣੀ ਟਸਲ ਹੈ। ਕਿਉਂਕਿ ਕੋਈ ਮੌਕਾ ਸੀ ਜਦੋਂ ਅਰੁਣ ਜੇਤਲੀ ਸਮਝਦਾ ਸੀ ਨੌਗਾ ਮੇਰੇ ਤੇ ਪੈਣਾ ਪ੍ਰਧਾਨ ਮੰਤਰੀ ਦਾ, ਪਰ ਉਹ ਆਪਦੀ ਟਿਕਟ ਮਿਲਾ ਗਿਆ। ਤਾਂ ਇਹਨਾਂ ਦੋਨਾਂ ਨੂੰ ਹੁਣ ਥੋੜਾ ਜਿਹਾ ਪਿੱਛੇ ਕਰਨ ਲਈ ਇਹ ਸੁਬਰਾਮਣੀਅਮ ਸਵਾਮੀ ਇੱਕ ਨਵਾਂ ਚਿਹਰਾ ਇਹਨਾਂ ਨੇ ਉਠਾਇਆ। ਤਾਂ ਉਹ ਜਿਵੇਂ ਉਹ ਤੱਤਾ ਕਾਲਾ ਬਿਆਨ ਦਿੰਦਾ, ਪਟਾਕੇ ਪਾਈ ਜਾਂਦਾ ਜਦੋਂ ਬੋਲਦਾ, ਉਸੇ ਤਰੀਕੇ ਨਾਲ ਹੁਣ ਅਰੁਣ ਜੇਤਲੀ ਹੈ ਜਿਹੜਾ ਉਹ ਵੀ ਗਰਮ ਟੇਸ਼ਨ ਫੜ ਗਿਆ। ਇਹਨੇ ਪਹਿਲਾਂ ਸਦਨ ਦੇ ਵਿੱਚ ਖੜ ਕੇ ਆਖ ਦਿੱਤਾ ਕਿ ਜੇ ਇੰਨੀ ਹੀ ਦਖਲ ਅੰਦਾਜ਼ੀ ਨਿਆਂਪਾਲਿਕਾ ਕਰਦੀ ਹੈ ਤਾਂ ਫਿਰ ਇਹਨਾਂ ਨੂੰ ਬਜਟ ਵੀ ਬਣਾ ਲੈਣਾ ਚਾਹੀਦਾ ਹੈ। ਬਜਟ ਵੀ ਆਪ ਤਿਆਰ ਕਰ ਲਿਆ ਕਰਨ ਜੱਜ, ਕਿਉਂਕਿ ਹੋਰ ਤੇ ਕੁਛ ਕੰਮ ਰਹਿ ਨਹੀਂ ਗਿਆ ਜਿਹਦੇ 'ਚ ਦਖਲ ਨਹੀਂ ਕਰਦੇ। ਬਜਟ ਰਹਿ ਗਿਆ, ਇਹ ਵੀ ਬਣਾ ਲਿਆ ਕਰਨਾ। ਹੁਣ ਸੁਬਰਾਮਣੀਅਮ ਸਵਾਮੀ ਕਹਿੰਦਾ ਕਿ ਜਿਹੜਾ ਗਵਰਨਰ ਹੈ, RBI ਦਾ ਗਵਰਨਰ ਆ, ਉਹ ਭਾਰਤੀ ਨਹੀਂ ਹੈ, ਪੂਰਾ ਭਾਰਤੀ ਨਹੀਂ ਹੈ, ਅੱਧਾ ਦਿਲ ਉਹਦਾ ਅਮਰੀਕਾ ਦਾ, ਤੇ ਉਹਨੂੰ ਸ਼ਿਕਾਗੋ ਭੇਜ ਦਿਓ। ਦੂਜੇ ਪਾਸੇ ਸੁਬਰਾਮਣੀਅਮ ਸਵਾਮੀ ਨੇ ਅੱਜ ਇੱਥੋਂ ਤੱਕ ਕਹਿ ਦਿੱਤਾ ਕਿ ਇਹ ਜਿਹੜਾ ਰਾਜਨ ਹੈ ਇਹਨੇ ਤਬਾਹ ਕਰ ਦਿੱਤੀ, ਅਰਥ ਵਿਵਸਥਾ ਭਾਰਤ ਦੀ ਤਬਾਹ ਕਰ ਦਿੱਤੀ। ਹੁਣ ਸੁਬਰਾਮਣੀਅਮ ਸਵਾਮੀ ਨੂੰ ਜੇ ਪੁੱਛੀਏ ਕਿ ਜੇ ਇਹਨੇ ਰਘੂਰਾਮ ਰਾਜਨ ਨੇ ਅਰਥ ਵਿਵਸਥਾ ਤਬਾਹ ਕਰ ਦਿੱਤੀ ਹੈ ਤੇ ਫਿਰ ਤੁਸੀਂ ਕਿਸ ਆਧਾਰ ਤੇ ਦਾਅਵੇ ਕਰਦੇ ਫਿਰਦੇ ਹੋ ਕਿ ਭਾਰਤ ਦੀ ਜਿਹੜੀ GDP ਹੈ ਉਹਨੇ ਰਿਕਾਰਡ ਤੋੜ ਤਰੱਕੀ ਕੀਤੀ ਹੈ ਜੀ? ਉਹ GDP ਕਿਵੇਂ ਵੱਧ ਗਈ ਜੇਕਰ ਉਹਨੇ ਅਰਥ ਵਿਵਸਥਾ ਤੁਹਾਡੀ ਤਹਿਸ ਨਹਿਸ ਕੀਤੀ ਹੈ? ਉਧਰ ਅਰੁਣ ਜੇਤਲੀ ਨੂੰ ਜੇ ਹੁਣ ਸਵਾਲ ਕਰੀਏ ਕਿ ਇਹ ਉਹੀ ਨਿਆਂਪਾਲਿਕਾ ਹੈ, ਇਹ ਉਹੀ ਅਦਾਲਤਾਂ ਨੇ ਜਿਹੜੀਆਂ ਨੇ 2G ਸਪੈਕਟਰਮ ਘੁਟਾਲਾ, ਕੋਇਲਾ ਘੁਟਾਲਾ ਤੇ ਇਹੋ ਜਿਹਾ ਘੁਟਾਲਾ ਸੀ ਜਿਹੜਾ ਦੱਬ ਲੈਣ ਲੱਗੇ ਸੀਗੇ ਉਸ ਸਰਕਾਰ ਦੇ ਜਿਹੜੇ ਦਾਗੀ ਲੋਕ ਸੀਗੇ ਸਰਕਾਰ ਦੇ ਵਿੱਚ ਬੈਠੇ, ਤੇ ਸੁਪਰੀਮ ਕੋਰਟ ਨੇ ਦਖਲ ਦੇ ਕੇ ਉਹ ਸਾਰਾ ਘੁਟਾਲਾ ਜਿਹੜਾ ਉਹ ਦੁਨੀਆ ਦੇ ਸਾਹਮਣੇ ਲਿਆਂਦਾ। ਔਰ ਉਹ ਭਾਰਤ ਦਾ ਉਦੋਂ ਤੱਕ ਦਾ ਸਭ ਤੋਂ ਤਗੜਾ ਘੁਟਾਲਾ ਜਿਹੜਾ ਉਹ ਬਣ ਨਿਕਲਿਆ ਸੀ ਜੀ। ਉਦੋਂ ਅਰੁਣ ਜੇਤਲੀ ਕਹਿੰਦੇ ਸਨ ਕਿ ਭਾਰਤ ਨੂੰ ਬਚਾਇਆ ਹੀ ਨਿਆਂਪਾਲਿਕਾ ਨੇ, ਨਹੀਂ ਤਾਂ ਡੁੱਬ ਜਾਂਦਾ ਮੁਲਕ। ਅੱਜ ਜਦੋਂ ਅਰੁਣ ਜੇਤਲੀ ਦੀਆਂ ਸਾਰੀਆਂ ਨੀਤੀਆਂ, ਇਹਨਾਂ ਦੀਆਂ ਸਾਰੀਆਂ ਆਰਥਿਕ ਨੀਤੀਆਂ, ਸਾਰੀਆਂ ਇਹਨਾਂ ਦੀਆਂ ਜੁਮਲੇਬਾਜ਼ੀਆਂ ਜਿਹੜੀਆਂ ਉਹ
ਘਿਰ ਗਈਆਂ ਨੇ ਸਵਾਲਾਂ ਦੇ ਘੇਰੇ ਦੇ ਵਿੱਚ, ਤੇ ਅੱਜ ਇਹਨਾਂ ਨੂੰ ਨਿਆਂਪਾਲਿਕਾ ਹੈ ਉਹ ਰੜਕਦੀ ਹੈ, ਖਟਕਦੀ ਹੈ। ਸੋ ਇਹ ਫਰਕ ਹੈ ਜੀ ਸਿਆਸਤ ਦਾ, ਕਿ ਜਦੋਂ ਇਹ ਵਿਰੋਧੀ ਧਿਰ 'ਚ ਬੈਠੇ ਹੁੰਦੇ ਆ ਉਦੋਂ ਇਹਨਾਂ ਦੀ ਆਖਿਆ ਜਿਹੜੀ ਉਹ ਚੀਜ਼ ਨੂੰ ਕਿਸੇ ਹੋਰ ਦ੍ਰਿਸ਼ਟੀ ਨਾਲ ਦੇਖਦੀ ਹੈ, ਤੇ ਜਦੋਂ ਇਹ ਸੱਤਾ 'ਚ ਆ ਜਾਂਦੇ, ਜਦੋਂ ਜਵਾਬਦੇਹ ਬਣ ਜਾਂਦੇ ਆ, ਉਦੋਂ ਫਿਰ ਇਹਨਾਂ ਦੀ ਜਿਹੜੀ ਆਖਿਆ ਉਹ ਟੀਰੀ ਹੋ ਜਾਂਦੀ, ਭੰਗੀ ਹੋ ਜਾਂਦੀ ਹੈ। ਉਸ ਚੀਜ਼ ਨੂੰ ਇਹ ਹੋਰ ਦ੍ਰਿਸ਼ਟੀ ਨਾਲ ਵੇਖਣ ਲੱਗ ਪੈਂਦੇ ਆ। ਪਰ ਜੋ ਵੀ ਇਹਨਾਂ ਦੀ ਦ੍ਰਿਸ਼ਟੀ ਹੈ ਇਹ ਆਪ ਕਾਨੂੰਨਦਾਨ ਨੇ, ਅਰੁਣ ਜੇਤਲੀ ਹੋਰੀ ਆਪ ਕਾਨੂੰਨਦਾਨ ਨੇ, ਬੜੇ ਚੋਟੀ ਦੇ ਵਕੀਲ ਨੇ ਮੁਲਕ ਦੇ, ਤੇ ਜੇ ਇਹ ਨਿਆਂਪਾਲਿਕਾ ਪ੍ਰਤੀ ਇਹੋ ਜਿਹਾ ਨਜ਼ਰੀਆ ਰੱਖਦੇ ਆ ਤੇ ਫਿਰ ਕਿਸ ਤੋਂ ਉਮੀਦ ਕਰਦੇ ਆ? ਫਿਰ ਇਹ ਕਿਸ ਮੂੰਹ ਨਾਲ ਕਹਿੰਦੇ ਆ ਕਿ ਜੀ ਜਿਹੜੀਆਂ ਅਦਾਲਤਾਂ ਫੈਸਲਾ ਦਿੰਦੀਆਂ ਉਹਨੂੰ ਪ੍ਰਵਾਨ ਕਰੋ, ਸਨਮਾਨ ਕਰੋ ਅਦਾਲਤਾਂ ਦਾ? ਤਾਂ ਇਹਦਾ ਮਤਲਬ ਹੈ ਕਿ ਇਹ ਸਨਮਾਨ ਦੇ ਮਾਮਲੇ 'ਚ ਵੀ ਦੋਗਲੇ ਆ। ਜੀ ਜੀ ਜੀ। ਅੱਗੇ ਵਧਦੇ ਹਾਂ ਜੀ। ਭੂਤਾਂ ਨਾਲ ਬਲਾਤਕਾਰ ਕਰਦਾ ਆ ਕੇ ਪ੍ਰਵਾਸੀ ਬੀਬੀ ਦੇ ਪੱਤ ਲੁੱਟਣ ਦੇ ਮਾਮਲੇ 'ਚ ਅਖੌਤੀ ਬਾਬੇ ਦੇ ਉੱਤੇ ਪਰਚਾ ਦਰਜ। ਇਹ ਉਹੀ ਮਾਮਲਾ ਜੀ ਜਿਹੜਾ ਕੁਛ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਵੀਡੀਓ ਦੇ ਰੂਪ 'ਚ ਬੜਾ ਚਰਚਿਤ ਹੋਇਆ ਸੀਗਾ। ਉਸ ਵੀਡੀਓ ਨੂੰ ਲੈ ਕੇ ਕਾਫੀ ਹਾਹਲਾ ਮਚਿਆ ਸੋਸ਼ਲ ਮੀਡੀਆ ਤੇ। ਉਸ ਤੋਂ ਬਾਅਦ ਪੁਲਿਸ ਨੇ ਖੱਬੇ ਸੱਜੇ ਵੇਖਿਆ, ਇੱਧਰ ਉੱਧਰ ਵੇਖਿਆ, ਸਲਾਹ ਜੀ ਕੀਤੀ ਆਪਣੇ, ਪਰ ਅਖੀਰ ਦਬਾਅ ਜਿਹੜਾ ਸੀਗਾ ਇੱਕ ਬਣਿਆ ਮੀਡੀਆ ਦਾ, ਕਿਉਂਕਿ ਇੱਥੇ ਖਬਰਾਂ ਲਗਾਤਾਰ ਨਸ਼ਰ ਹੋ ਰਹੀਆਂ ਸੀ ਇਸ ਮਾਮਲੇ ਨੂੰ ਲੈ ਕੇ। ਉਹ ਦਬਾਅ ਆਖਰ ਕੰਮ ਕੀਤਾ ਤੇ ਉਸ ਦਬਾਅ ਦੇ ਚਲਦਿਆਂ ਪੁਲਿਸ ਨੇ ਜਿਹੜਾ ਬਾਬਾ ਜੋ ਕਹਿੰਦਾ ਸੀਗਾ ਪ੍ਰਵਾਸੀ ਬੀਬੀ ਨੂੰ ਕਿ ਮੈਂ ਇਹ ਕੁਕਰਮ ਹੈ ਜਿਹੜਾ ਤੇਰੇ ਅੰਦਰ ਵੜੀਆਂ ਭੂਤਾਂ ਨਾਲ ਕਰਦਾ ਪਿਆ, ਤਾਂ ਉਹਨੇ ਬਾਬੇ ਨੇ ਜੋ ਕੁਕਰਮ ਕੀਤਾ ਉਹਦੇ ਬਦਲੇ ਉਹਦੇ ਤੇ ਹੁਣ 376, 342, 506 ਦਾ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ। ਪਰ ਕਮਾਲ ਦੀ ਗੱਲ ਇਹ ਹੈ ਕਿ ਇਹ ਬਾਬਾ ਹੈ ਜਿਹੜਾ ਪਹਿਲਾਂ ਤਲਵੰਡੀ ਸਾਬੋ ਦੇ ਬੁੰਗਾ ਮਸਤੂਆਣਾ 'ਚ ਰਹਿੰਦਾ ਰਿਹਾ, ਉੱਥੇ ਵੀ ਇਹ ਕੰਮ ਕਰਦਾ ਰਿਹਾ ਲੰਮਾ ਸਮਾਂ ਇਹਨੇ ਉੱਥੇ ਵੀ ਧਾਗੇ ਤਵੀਤ ਦਿੱਤੇ, ਉੱਥੇ ਵੀ ਇਹਨੇ ਜਿਹੜੇ ਜਲ ਵੰਡੇ, ਉੱਥੇ ਵੀ ਇਹ ਬੀਬੀਆਂ ਨੂੰ ਮੁੰਡੇ ਦਿੰਦਾ ਰਿਹਾ। ਸੋ ਬਹੁਤ ਕੁਛ ਕਰਦਾ ਰਿਹਾ। ਉੱਥੋਂ ਇਹਦਾ ਗੁਣਾ ਜਿਹੜਾ ਉਹ ਸਿੱਧਾ ਪੈ ਗਿਆ ਜੀ, ਤੇ ਉੱਥੋਂ ਚਲੇ ਗਿਆ ਇਹ ਸੰਗਰੂਰ ਦੇ ਪਿੰਡ ਜਿਹੜਾ ਉਹ ਜਿੱਥੇ ਹੁਣ ਇਹਦਾ ਮੌਜੂਦਾ ਸਮੇਂ ਦੇ ਵਿੱਚ ਡੇਰਾ ਸੀ ਬਾਲੇਵਾਲ, ਉੱਥੇ ਚਲਾ ਗਿਆ ਕਿਉਂਕਿ ਉੱਥੇ ਇਹਨੂੰ ਮਹੰਤੀ ਮਿਲ ਗਈ ਕਿਸੇ ਡੇਰੇ ਦੀ। ਇੱਥੋਂ ਕੰਮ ਚੰਗਾ ਚੱਲ ਗਿਆ, ਜਾਣ ਪਛਾਣ ਵੱਧ ਗਈ, ਉਹਨਾਂ ਨੇ ਤਰੱਕੀ ਦੇ ਕੇ, ਜਿਵੇਂ ਕਈ ਵਾਰ ਤੁੱਕਾ ਲੱਗ ਜਾਂਦਾ ਤੇ ਹੋਮਗਾਰਡ ਵਾਲੇ ਨੂੰ ਸਿਪਾਹੀ ਬਣਾ ਦਿੰਦੇ ਆ, ਉਵੇਂ ਇਹਦਾ ਵੀ ਤੁੱਕਾ ਲੱਗ ਗਿਆ। ਇਹ ਪੁੱਛਾਂ ਪੱਛਾ ਦਿੰਦਾ ਸੀਗਾ, ਵੈਸੇ ਧਰਮ ਪ੍ਰਚਾਰ ਕਰਦਾ ਸੀ ਇੱਥੇ ਤਲਵੰਡੀ ਸਾਬੋ, ਇਹ ਧਰਮ ਦਾ ਪ੍ਰਚਾਰ ਕਰਦਾ ਸੀ, ਪਰ ਆ ਧਰਮ ਦਾ ਪ੍ਰਚਾਰ ਨਹੀਂ, ਆਪਣੇ ਜਿਹੜੇ ਕੁਕਰਮ ਦਾ ਉਹਨਾਂ ਦਾ ਪਸਾਰ ਕਰਦਾ ਸੀ ਧਰਮ ਦੇ ਪ੍ਰਚਾਰ ਦੀ ਆੜ ਹੇਠ। ਫਿਰ ਉੱਥੇ ਚਲਾ ਗਿਆ, ਉੱਥੇ ਇਹਨੇ ਇੱਕ ਹੋਰ ਕਰਤੂਤ ਕੀਤੀ। ਇਹ ਉਹੀ ਬਾਬਾ ਹੈ, ਤੁਹਾਨੂੰ ਸ਼ਾਇਦ ਯਾਦ ਹੋਵੇ, ਇਹ ਉਹੀ ਬਾਬਾ ਹੈ ਜਿਹਨੇ ਗੰਨੇ ਦੇ ਖੇਤ ਨੂੰ ਗੁਰਬਾਣੀ ਸੁਣਾਤੀ ਸੀ, ਉੱਥੇ ਦੀਵਾਨ ਲਾਤਾ ਸੀਗਾ। ਸੋ ਇਹ ਉਹੀ ਬਾਬਾ ਗੁਰਜੰਟ ਸਿੰਘ ਆ ਜਿਹਦੀਆਂ ਕਰਤੂਤਾਂ ਪਹਿਲਾਂ ਵੀ ਬਹੁਤ ਵਾਰੀ ਸੁਰਖੀਆਂ 'ਚ ਬਣੀਆਂ, ਹੁਣ ਇੱਕ ਵਾਰੀ ਫੇਰ ਬਣੀ ਹੈ। ਪਰ ਇਹ ਕੀ ਕਰੀਏ ਜੀ ਕਿ ਇਹੋ ਜਿਹੇ ਲੋਕ ਜਿਨ੍ਹਾਂ ਦੇ ਨਾਂ ਨਾਲ ਸੰਤ ਬਾਬੇ ਹੁਣ ਤੇ ਉਹ ਫਿਗਰ ਹੀ ਮੁੱਕ ਜਾਂਦੇ, 108 ਹੈ, 111 ਪਤਾ ਨਹੀਂ ਕਿੰਨੀਆਂ ਕੋਈ ਇਹਨਾਂ ਨੇ ਕਲਾਮਾਂ ਜਿਹੜੀਆਂ ਰੱਖੀਆਂ, ਇਹਨਾਂ ਨੂੰ ਅਸੀਂ ਲੋਕਾਂ ਨੇ ਇਹਨਾਂ ਦੇ ਗਲਾਂ 'ਚ ਰੱਬ ਦੀਆਂ ਤਖਤੀਆਂ ਪਾਈਆਂ, ਔਰ ਅਸੀਂ ਲੋਕ ਹੀ ਇਹਨਾਂ ਦੇ ਹੱਥੋਂ ਸ਼ੋਸ਼ਿਤ ਹੋ ਰਹੇ ਹਾਂ। ਔਰ ਫਿਰ ਇਸ ਠੱਗ ਟੋਲੇ ਦੇ, ਇਸ ਪਖੰਡੀ ਟੋਲੇ ਦੇ ਖਿਲਾਫ ਕੋਈ ਬੋਲਦਾ ਨਹੀਂ। ਹੁਣ ਮੇਰੇ ਖਿਆਲ ਦੇ ਨਾਲ ਜੇ ਉਹ ਪ੍ਰਵਾਸੀ ਬੀਬੀ ਨਾ ਹੁੰਦੀ ਤੇ ਗੱਲ ਇੱਥੋਂ ਤੱਕ ਜਾਣੀ ਨਹੀਂ ਸੀ। ਜਿਹਨੇ ਆਪਣੀ ਵੀਡੀਓ ਪਾਈ, ਕੌਣ ਜ਼ਰੂਰਤ ਕਰਦਾ ਇੰਨੀ, ਜਿਹਨੇ ਆਪਣੀ ਵੀਡੀਓ ਪਾਈ ਔਰ ਫਿਰ ਉਹਨੇ ਜਿਹੜਾ ਹੈ ਸਾਰਾ ਹਾਸਲ ਕੀਤਾ, ਇੱਕ ਇਨਸਾਫ ਦਾ ਇੱਕ ਦਰ ਦਰਵਾਜ਼ਾ ਜਿਹੜਾ ਹਾਸਲ ਕੀਤਾ। ਪਰ ਇਹ ਕੁੱਲ ਮਿਲਾ ਕੇ ਅੱਖਾਂ ਖੋਲ੍ਹਣ ਵਾਲੀ ਗੱਲ ਆ। ਜਿਹੜੇ ਲੋਕ ਜਾਗਦੀਆਂ ਅੱਖਾਂ ਨਾਲ ਅੰਨੇ ਹੋ ਕੇ ਇਹਨਾਂ ਦੇ ਪੈਰਾਂ 'ਚ ਜਾ ਵੱਜਦੇ ਆ, ਉਹ ਫਿਰ ਇਹੋ ਜਿਹਾ ਠੇਡਾ ਖਾਂਦੇ ਆ ਕਿ ਸਾਰੀ ਜ਼ਿੰਦਗੀ ਮੰਜ਼ਿਲ ਫਿਰ ਉਹਨਾਂ ਨੂੰ ਤਲਾਸ਼ਦੀ ਰਹਿੰਦੀ ਹੈ, ਉਹ ਇੰਨਾ ਦੂਰ ਚਲੇ ਜਾਂਦੇ ਆ। ਜੀ ਬਿਲਕੁਲ। ਤੇ ਫਿਰ ਉਹ ਤੋਂ ਗੀਤ ਵੀ ਇੱਦਾਂ ਦੇ ਆ ਜਾਂਦੇ ਨਾ ਵੀ ਸਾਡੀ ਜਿੱਥੇ ਲੱਗੀ ਆ ਤੂੰ ਲੱਗੀ ਰਹਿਣ ਦੇ, ਵੀ ਸਾਨੂੰ ਸਿਖਾਓ ਨਾ, ਸਾਨੂੰ ਦੱਸੋ ਕੱਖ ਨਾ ਵੀ ਕੋਈ ਗਲਤ ਹੋ ਰਿਹਾ। ਅਗਲੀ ਗੱਲ ਵੱਲ ਜੇ ਆਪਾਂ ਵਧੀਏ ਵੀ ਗੁਰਮਤ ਕਾਲਜਾਂ ਤੇ ਮਿਸ਼ਨਰੀ ਕਾਲਜਾਂ ਦੇ ਸਿਲੇਬਸ ਦੀ ਪੜਚੋਲ ਕਰਾਉਣ ਦਾ ਮਾਮਲਾ ਭਖਿਆ। ਇਹ ਕੱਲ ਜਦੋਂ ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰਾਂ ਦੇ ਖਿਲਾਫ ਇਹਨਾਂ ਨੇ ਕਾਰਵਾਈ ਕੀਤੀ, ਤਨਖਾਹੀਆ ਕਰਾਰ ਦਿੱਤਾ, ਉਦੋਂ ਹੀ
ਇੱਕ ਹੋਰ ਇਹਨਾਂ ਨੇ ਗੁਰਮਤਾ ਜਿਹੜਾ ਉਹ ਪਾਸ ਕੀਤਾ, ਉਹਦੇ ਵਿੱਚ ਹਦਾਇਤਾਂ ਕੀਤੀਆਂ ਨੇ ਕਿ ਇੱਕ ਸ਼੍ਰੋਮਣੀ ਕਮੇਟੀ ਇੱਕ ਕਮੇਟੀ ਦਾ ਗਠਨ ਕਰੇ, ਜਿਹੜੀ ਇਹਨਾਂ ਕਾਲਜਾਂ ਦੇ ਸਿਲੇਬਸ ਦਾ, ਇਹਨਾਂ ਸੰਸਥਾਨਾਂ ਦੇ ਵਿੱਚ ਜੋ ਸਿਧਾਂਤਕ ਤੌਰ ਤੇ ਸਿੱਖਿਆ ਦਿੱਤੀ ਜਾਂਦੀ ਹੈ, ਉਹ ਇਹਨਾਂ ਦਾ ਮੁਲਾਂਕਣ ਕਰੇ, ਪੜਚੋਲ ਕਰੇ, ਫਿਰ ਤੈਅ ਕੀਤਾ ਜਾਵੇ ਕਿ ਸਿਲੇਬਸ ਕਿਸ ਤਰ੍ਹਾਂ ਦਾ ਹੋਏਗਾ। ਯਾਨੀ ਕਮੇਟੀ ਬਣਾ ਦਿੱਤੀ ਗਈ ਹੈ, ਉਹ ਸੁਝਾਅ ਦੇਵੇਗੀ। ਉਸ ਤੋਂ ਬਾਅਦ ਇਹਨਾਂ ਲਈ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਕੋਡ ਆਫ ਕੰਡਕਟ ਇਸ ਮਾਮਲੇ 'ਚ ਸ਼ਾਇਦ ਬਣ ਸਕਦਾ, ਜੋ ਨੀਤੀ ਹੁਣ ਤੱਕ ਜਿਹੜੀ ਮਨਸ਼ਾ ਜਿਹੜੀ ਉਹ ਦੇਦੀ ਹੈ। ਪਰ ਇੱਥੇ ਠੀਕ ਹੈ ਕਿ ਇਹ ਕਾਰਵਾਈ ਹੈ ਜਿਹੜੀ ਉਹ ਅਕਾਲ ਤਖਤ ਦੇ ਹੁਕਮਾਂ ਹੇਠ ਹੋ ਰਹੀ ਹੈ, ਚਾਹੇ ਉਹ ਪਤਾ ਕਿ ਹੁਕਮ ਆਉਂਦੇ ਕਿੱਥੋਂ ਆ। ਪਰ ਸਵਾਲ ਇਹ ਉੱਠਦਾ ਹੈ ਕਿ ਜਿਹੜੇ ਲੋਕ ਆਪਣੇ ਡੇਰਿਆਂ 'ਚ ਦਲਤਾਂ ਦੇ ਭਾਂਡੇ ਅੱਡ ਰੱਖ ਰਹੇ ਆ, ਜਿਹੜੇ ਲੋਕ ਆਪਣੇ ਡੇਰਿਆਂ 'ਚ ਅਰਦਾਸ ਹੀ ਬਦਲੀ ਖੜੇ ਆ, ਜਿਹੜੇ ਲੋਕ ਆਪਣੇ ਹਿਸਾਬ ਦੇ ਨਾਲ ਮੂਰਤੀਆਂ ਦੀਆਂ ਤਸਵੀਰਾਂ ਦੀਆਂ ਪੂਜਾ ਕਰੀ ਜਾਂਦੇ ਆ, ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਰੱਖਿਆ, ਇੱਕ ਪਾਸੇ ਉਹਨਾਂ ਨੇ ਆਪਣਾ ਜਿਹੜਾ ਉਹਨਾਂ ਦਾ ਕੋਈ ਹੈ ਪੁਰਖ ਤਾਂ ਉਹਦੀ ਤਸਵੀਰ ਟੰਗੀ ਹੋਈ ਹੈ, ਉਹਨੂੰ ਮੱਥਾ ਟੇਕੀ ਜਾਂਦੇ ਆ। ਸੋ ਇਹ ਜਿਹੜੇ ਡੇਰੇ ਆ ਕਿ ਇਹਨਾਂ ਤੇ ਕੋਈ ਇਸ ਤਰ੍ਹਾਂ ਦਾ ਕੋਡ ਆਫ ਕੰਡਕਟ, ਇਸ ਤਰ੍ਹਾਂ ਦਾ ਧਾਰਮਿਕ ਕੋਡ ਆਫ ਕੰਡਕਟ ਨਹੀਂ ਲੱਗਣਾ ਚਾਹੀਦਾ ਕਿ ਇਹ ਮਰਿਆਦਾ ਜਿਹੜੀ ਹੈ, ਇਹ ਸਿਧਾਂਤਕ ਜਿਹੜਾ ਇਹ ਕੀਤਾ ਜਾ ਰਿਹਾ, ਕਾਣ ਕੀਤਾ ਜਾ ਰਿਹਾ, ਇਹ ਸਿਰਫ ਇਹਨਾਂ ਸੰਸਥਾਨਾਂ 'ਚ ਹੋ ਰਿਹਾ ਜਿਹੜੇ ਇਹ ਡੇਰੇ ਆ, ਕਿ ਇਹ ਜੋ ਕਰਦੇ ਪਏ ਉਹ ਜਾਇਜ਼ ਆ। ਸੋ ਮੇਰੇ ਖਿਆਲ ਦੇ ਨਾਲ ਇਹ ਮਾਮਲਾ ਹੋਰ ਪੱਕ ਜਾਣਾ, ਜਾਂ ਤੇ ਇਹਨਾਂ ਨੂੰ ਇਹ ਚਾਹੀਦਾ ਸੀ ਕਿ ਇੱਕ ਸਾਰ, ਇੱਕ ਵਾਢਿਓ ਇਹੋ ਜਿਹਾ ਸਾਰਾ ਕੁਝ ਬਣਾਉਂਦੇ, ਤੇ ਉਹਦੇ ਲਈ ਜਿਹੜਾ ਪੈਨਲ ਬਣਾਉਂਦੇ ਉਹ ਇਕੱਲਾ ਸ਼੍ਰੋਮਣੀ ਕਮੇਟੀ ਦਾ ਨਾ ਹੁੰਦਾ, ਕਿਉਂਕਿ ਸ਼੍ਰੋਮਣੀ ਕਮੇਟੀ ਦੀ ਜਿਹੜੀ ਕਮੇਟੀ ਹੁੰਦੀ ਹੈ ਉਹ ਤਾਂ ਕੰਮ ਮਿੱਟੀ ਵਾਲਾ ਹਿਸਾਬ ਕਿਤਾਬ ਆ, ਤਾਂ ਉਹਦੇ ਲਈ ਵੱਖ-ਵੱਖ ਜਥੇਬੰਦੀਆਂ, ਕਿਉਂਕਿ ਇਹ ਸਿੱਖ ਕੌਮ ਦੀ ਇਹ ਵਿਲੱਖਣਤਾ ਹੈ ਕਿ ਇਹਦੇ ਵਿੱਚ ਗਾਂ ਬਹੁਤ ਜਥੇਬੰਦੀਆਂ ਜਿਨ੍ਹਾਂ ਦਾ ਅੱਡੋ-ਅੱਡ ਆਪਣਾ ਹਿਸਾਬ ਆ, ਅੱਡੋ-ਅੱਡ ਵਿਚਾਰਧਾਰਾ ਵੀ ਹੈ, ਅੱਡੋ-ਅੱਡ ਉਹਨਾਂ ਦੇ ਆਪਣੇ ਹਿਸਾਬ ਕਿਤਾਬ ਹੈ। ਤਾਂ ਸਾਰੀਆਂ ਧਿਰਾਂ ਨੂੰ ਇੱਕ ਪੈਨਲ 'ਚ ਸ਼ਾਮਲ ਕੀਤਾ ਜਾਂਦਾ, ਫਿਰ ਨਿਚੋੜ ਕੱਢਿਆ ਜਾਂਦਾ ਕਿ ਕਿਸ ਤਰ੍ਹਾਂ ਦਾ ਜਿਹੜਾ ਇਹਨਾਂ ਸੰਸਥਾਨਾਂ ਦੇ ਵਿੱਚ ਸਿਲੇਬਸ ਦੇਣਾ ਹੈ, ਕਿਸ ਤਰ੍ਹਾਂ ਦੀ ਮਰਿਆਦਾ ਰੱਖਣੀ ਹੈ। ਇਹ ਜਿਹੜਾ ਕੀਤਾ ਜਾ ਰਿਹਾ ਇਹ ਤੇ ਕਾਣੀ ਵੰਡ ਵਾਲਾ ਸੌਦਾ ਲੱਗਦਾ ਹੈ। ਜੀ ਜੀ, ਕਹਿੰਦੇ ਵੀ ਕੁੜੀਆਂ ਕਿਸੇ ਚੀਜ਼ ਦੇ ਵਿੱਚ ਪਿੱਛੇ ਨਹੀਂ, ਤੇ ਪੰਜਾਬ ਵਿੱਚ ਹੁਣ ਕੁੜੀਆਂ ਵੀ ਡਾਕੇ ਮਾਰਨ ਲੱਗ ਗਈਆਂ। ਦੇਖੋ ਇਹ ਉਹ ਪੱਖ ਹੈ ਜਿਹਦੇ ਤੇ ਅਸੀਂ ਚਰਚਾ ਹੀ ਨਹੀਂ ਕਰਦੇ। ਸਾਡੇ ਬੁੱਧੀਜੀਵ ਡਰਦੇ ਆ, ਉਹ ਬਹਿਸ ਨਹੀਂ ਕਰਦੇ। ਸਾਡੇ ਲੇਖਕ ਵੀ ਇਸ ਮਾਮਲਿਆਂ ਤੇ ਥੋੜਾ ਘਬਰਾਉਂਦੇ ਆ, ਉਹਨਾਂ ਨੂੰ ਇਹ ਹੁੰਦਾ ਕਿ ਬੀਬੀਆਂ ਦੀ ਨਾਰਾਜ਼ਗੀ ਨਾ ਲੈ ਲਈਏ, ਕਿਤੇ ਇਹ ਨਾ ਹੋਵੇ ਦਰੀ ਸੁੱਟ ਕੇ ਦਰਾਂ 'ਚ ਬਹਿ ਜਾਣਾ। ਤਾਂ ਇਹ ਪੱਖ ਹੈ ਜਿਹੜਾ ਇਹ ਅਣਗੌਲਿਆਂ ਛੱਡਿਆ ਜਾ ਰਿਹਾ ਹੈ। ਇਹਨੂੰ ਅਣਗੌਲਿਆ ਨਹੀਂ, ਇਹਨੂੰ ਅਣਗੌਲੇ ਕਰਕੇ ਇਹਨੂੰ ਗੌਲਿਆ ਨਹੀਂ ਜਾ ਰਿਹਾ। ਸੋ ਇਹ ਪੱਖ ਜਿਹੜਾ ਬਹੁਤ ਜ਼ਿਆਦਾ ਖਤਰਨਾਕ ਆ ਕਿ ਮੁੰਡਿਆਂ ਦੇ ਵਾਂਗ ਕੁੜੀਆਂ ਨਸ਼ੇ ਦੇ ਰਾਹ ਤਾਂ ਪਈਆਂ, ਹਾਲਾਂਕਿ ਬੜੀ ਘੱਟ ਗਿਣਤੀ ਹੈ, ਐਵੇਂ ਬਦਨਾਮ ਕਰਨ ਵਾਲੀ ਉਹ ਗੱਲ ਨਹੀਂ ਮੈਂ ਕਰਦਾ ਕਿ ਸਾਰੀਆਂ ਬੀਬੀਆਂ ਸਾਰੀਆਂ ਕੁੜੀਆਂ ਇਸ ਰਾਹ ਪੈ ਗਈਆਂ। ਤਾਂ ਜਿਹੜਾ ਕੁਝ ਹੋਇਆ ਕੁੜੀਆਂ ਦੇ ਵਿੱਚ, ਜਿਹੜਾ ਨਸ਼ੇ ਦਾ ਚਲਨ ਚੱਲਿਆ, ਉਹ ਅਸੀਂ ਇਸ ਕਰਕੇ ਅਵੇਸਲੇ ਰਹਿ ਗਏ ਕਿਉਂਕਿ ਸਾਡਾ ਫੋਕਸ ਸੀਗਾ ਜਿਹੜਾ ਉਹ ਮੁੰਡਿਆਂ ਤੇ ਸੀ। ਨੌਜਵਾਨੀ ਜਿਹੜੀ ਖਾਸ ਤੌਰ ਤੇ ਸਾਡਾ ਧਿਆਨ ਸੀਗਾ ਉਹ ਮੁੰਡਿਆਂ ਤੇ ਸੀ ਕਿ ਇਹ ਤਬਾਹ ਹੋ ਰਿਹਾ, ਕੁੜੀਆਂ ਦੇ ਵੱਲ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ। ਕਦੇ ਚਰਚਾ ਅੱਜ ਤੱਕ ਵੀ ਨਹੀਂ ਹੋਈ ਕੁੜੀਆਂ ਦੇ ਮਾਮਲੇ 'ਚ, ਕੋਈ ਖੁੱਲ੍ਹ ਕੇ ਲਿਖਦਾ ਨਹੀਂ ਕਿ ਕਿਸ ਤਰ੍ਹਾਂ ਦੇ ਉਹ ਨਸ਼ੇ ਕਰਦੀਆਂ ਨੇ, ਕਿੰਨਾ ਹਾਲਾਤਾਂ 'ਚ ਉਹ ਵਿਚਰਦੀਆਂ ਨੇ, ਉਹ ਕੀ ਉਹਨਾਂ ਲਈ ਸੁਝਾਅ ਹੋਣੇ ਚਾਹੀਦੇ ਆ, ਕੋਈ ਚਰਚਾ ਕਰਕੇ ਰਾਜੀ ਨਹੀਂ। ਤੇ ਇਹ ਚੀਜ਼ ਸਾਨੂੰ ਭਾਰੂ ਪੈ ਰਹੀ ਹੈ, ਇਹ ਚੀਜ਼ ਮਹਿੰਗੀ ਪੈ ਰਹੀ ਹੈ। ਹੌਲੀ ਹੌਲੀ ਕੀ ਹੋਇਆ ਜੀ ਕਿ ਇਹਨਾਂ ਬੀਬੀਆਂ ਦਾ ਅਪਰਾਧੀਕਰਨ ਵੀ ਹੋ ਗਿਆ, ਮਾਨਸਿਕ ਤਵਾਜ਼ਨ ਦਾ ਜਿਹੜਾ ਉਹ ਅਪਰਾਧੀਕਰਨ ਵੀ ਹੋ ਗਿਆ। ਤਾਂ ਉਹਦਾ ਸਿੱਟਾ ਇਹ ਨਿਕਲਿਆ ਕਿ ਆ ਪਿੱਛੇ ਜੇ ਜਲੰਧਰ ਦੇ ਵਿੱਚ ਇੱਕ ਬੀਬੀ ਫੜੀ ਸੀ ਜਿਹੜੀ ਆਪ ਮੰਨੀ ਸੀ ਕਿ ਉਹਨੇ ਇੱਕ ਗੈਂਗ ਤਿਆਰ ਕੀਤਾ ਤੇ 8-10 ਡਕੈਤੀਆਂ ਉਹਦੀ ਅਗਵਾਈ ਦੇ ਵਿੱਚ ਉਸ ਗੈਂਗ ਨੇ ਕੀਤੀਆਂ। ਫਿਰ ਇੱਕ ਬੀਬੀ ਸੀ ਕਿ ਉਹ ਨਸ਼ਾ ਤਸਕਰੀ ਦੇ ਮਾਮਲੇ 'ਚ ਫੜੀ ਗਈ, ਉਹ ਵੀ ਇਸ ਤਰ੍ਹਾਂ ਰੈਕਟ ਚਲਾਉਂਦੀ ਸੀ। ਉਹ ਬੀਬੀ ਨਸ਼ਾ ਤਸਕਰੀ ਦਾ ਜਿਹੜਾ ਸੀ ਸਾਰਾ ਕੰਮਕਾਰ ਸਾਂਭਦੀ ਸੀ। ਇਸ ਤੋਂ ਇਲਾਵਾ ਬਹੁਤ ਸਾਰੀਆਂ ਇਹੋ ਜਿਹੀਆਂ ਨਜ਼ੀਰਾਂ ਨੇ ਜਿਨ੍ਹਾਂ ਦੇ ਵਿੱਚ ਅਪਰਾਧ ਦਾ ਸਾਰਾ ਜਿੰਮਾ ਇਹ ਬੀਬੀਆਂ ਢੋ ਰਹੀਆਂ। ਸੋ ਇਹ ਅੱਜ ਦੀ ਜਿਹੜੀ ਘਟਨਾ ਹੈ, ਅੱਜ ਵੀ ਫਿਰੋਜ਼ਪੁਰ ਦੇ ਵਿੱਚ ਇੱਕ ਬੀਬੀ ਨੇ, ਇੱਕ ਕੁੜੀ ਨੇ 13 ਲੱਖ ਰੁਪਈਏ ਦੀ ਚੋਰੀ ਕੀਤੀ। ਕੋਈ ਕਾਰ ਠੱਲ ਕੇ ਗਿਆ, ਵਿੱਚ 13 ਲੱਖ ਰੁਪਈਆ ਸੀ, ਮੋਬਾਈਲ ਲੈਣ ਘਰੇ ਵੜਿਆ ਤੇ ਉਹ ਆਏ ਆ 3 ਜਣੇ, ਉਹਨਾਂ ਦੇ ਵਿੱਚ ਇੱਕ ਕੁੜੀ ਹੈ। ਉਹਨੇ ਹੌਲੇ ਜੇ ਪੂਰੇ ਇਤਮਾਨਾਨ ਦੇ ਨਾਲ ਟਾਕੀ ਖੋਲੀ ਤੇ ਉਹਦੇ ਚੋਂ 13 ਲੱਖ ਰੁਪਈਆ ਲੈ ਕੇ ਐਂ ਤੁਰ ਗਈ ਜਿਵੇਂ
ਉਹਨੂੰ ਲਾਟਰੀ ਨਿਕਲੀ ਹੋਵੇ, ਲਾਟਰੀ ਦੀ ਰਕਮ ਲਿਜਾ ਰਹੀ ਹੋਵੇ, ਕੋਈ ਉਹਦੇ ਡਰ ਪੈ ਨਹੀਂ। ਉਹ ਸਾਰੀ ਰਿਕਾਰਡਿੰਗ ਜੇ ਵੇਖੀਏ ਤਾਂ ਇਸ ਤਰ੍ਹਾਂ ਨਜ਼ਰ ਆਉਂਦਾ ਕਿ ਉਹ ਪੇਸ਼ੇਵਰ ਅਪਰਾਧੀ ਸੀ। ਜੀ ਕਿਉਂਕਿ ਜਿਹੜਾ ਆਮ ਅਪਰਾਧੀ ਹੁੰਦਾ, ਨਵਾਂ ਅਪਰਾਧੀ ਹੁੰਦਾ, ਉਹਦੇ ਸਰੀਰਕ ਹਾਵ ਭਾਵ ਦੱਸ ਦਿੰਦੇ ਆ ਕਿ ਇਹਨੇ ਹਾਲੇ ਤਜਰਬਾ ਹਾਸਲ ਨਹੀਂ ਕੀਤਾ। ਸੋ ਉਹ ਤਜਰਬੇਕਾਰ ਬੀਬੀ ਲੱਗਦੀ ਸੀ। ਜੀ ਇਹ ਹੁਣ ਸਾਨੂੰ ਸੋਚਣਾ ਪਵੇਗਾ, ਵੇਖਣਾ ਪਵੇਗਾ ਕਿ ਬੀਬੀਆਂ ਦੀ ਮਾਨਸਿਕਤਾ ਦਾ ਜਿਹੜਾ ਅਪਰਾਧੀਕਰਨ ਹੋ ਰਿਹਾ, ਇਹਦੀ ਮੂਲ ਵਜ੍ਹਾ ਕੀ ਹੈ, ਇਹਦੇ ਕੀ ਕਾਰਨ ਆ। ਕਾਰਨ ਲੱਭਣੇ ਪੈਣਗੇ, ਨਾਲ ਹੱਲ ਵੀ ਲੱਭਣੇ ਪੈਣਗੇ। ਜੇਕਰ ਹੁਣ ਨਾ ਜਾਗੇ ਤਾਂ ਫਿਰ ਬਹੁਤ ਵੱਡਾ ਸੰਕਟ ਪੈਦਾ ਹੋ ਜਾਏਗਾ। ਕਿਉਂਕਿ ਸਮਾਜ ਦੇ ਵਿੱਚ ਜਿੰਨਾ ਚਿਰ ਔਰਤਾਂ ਹੁੰਦੀਆਂ ਨਾ, ਉਹਨਾਂ ਚਿਰ ਸਮਾਜ ਦੇ ਸੁਧਰਨ ਦਾ ਇੱਕ ਬਣਿਆ ਰਹਿੰਦਾ, ਇੱਕ ਸੰਭਾਵਨਾ ਬਣੀ ਰਹਿੰਦੀ ਹੈ। ਕਿਉਂਕਿ ਬੀਬੀਆਂ ਕਿਸੇ ਵੀ ਮੋੜ ਤੋਂ ਸਮਾਜ ਨੂੰ ਇਨਕਲਾਬੀ ਤਬਦੀਲੀ ਦੇ ਸਕਦੀਆਂ, ਤੇ ਜੇ ਉਹ ਵੀ ਇਸੇ ਰਾਹ ਪੈ ਗਈਆਂ ਤੇ ਫਿਰ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਸਮਾਜ ਜਾਏਗਾ ਕਿੱਧਰ। ਇਹ ਰਲ ਮਿਲ ਕੇ ਹੁਣ ਸੋਚਣ ਦੀ ਲੋੜ ਆ। ਇਹਨਾਂ ਨੂੰ ਹੱਲ ਕਰਨ ਦੀ, ਇਹਨਾਂ ਨੂੰ ਹੱਲ ਦੇਣ ਦੀ ਵੀ ਜ਼ਰੂਰਤ ਹੈ। ਇਕੱਲੇ ਚਿੰਤਾ ਤੇ ਚਿੰਤਨ ਦੀ ਉਹ ਜਿਹੜੀ ਟਾਈਮ ਸੀਗਾ, ਉਹ ਜਿਹੜਾ ਸਮਾਂ ਸੀ, ਉਹ ਲੰਘ ਗਿਆ। ਹੁਣ ਵੇਲਾ ਕੁਝ ਕਰਨ ਦਾ ਵੀ ਹੈ। ਜੀ ਜੀ ਕਿਸਾਨਾਂ ਦੇ ਲਈ ਦਿਨ ਬਹੁਤੇ ਬਦਲਦੇ ਨਹੀਂ। ਗੰਨੇ ਤੋਂ ਬਾਅਦ ਹੁਣ ਕਣਕ ਦਾ ਬਕਾਇਆ ਲੈਣ ਲਈ ਵੀ ਖਾ ਰਹੇ ਨੇ ਠੋਕਰਾਂ। ਆ ਪਿੱਛੇ ਜੇ ਖਬਰ ਆਈ ਸੀ ਕਿ ਕਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਨਾਂ ਤੇ ਇਹਨਾਂ ਨੇ ਆਪਣੇ ਜਿਹੜੇ ਆਪਦੇ ਬੰਦੇ ਆ, ਜਿਨ੍ਹਾਂ ਦੀਆਂ ਆਪਦੀਆਂ ਖੰਡ ਮਿੱਲਾਂ ਨੇ, ਵੈਸੇ ਮਿੱਲਾਂ ਸਾਰੀਆਂ ਰਹੀ ਇਹਨਾਂ ਦੇ ਆਪਦੇ ਬੰਦੇ ਦੀਆਂ ਗਈਆਂ, ਚਾਹੇ ਉਹ ਸ਼ਰਾਬ ਦੀਆਂ ਮਿੱਲਾਂ ਹੋਣ ਤੇ ਚਾਹੇ ਗੰਨੇ ਦੀਆਂ ਮਿੱਲਾਂ ਹੋਣ, ਚਾਹੇ ਹੋਰ ਭਾਂਡੇ ਟੀੜੇ ਦੀਆਂ ਮਿੱਲਾਂ ਹੋਣ, ਸਾਰੀਆਂ ਇਹਨਾਂ ਦੇ ਆਪਦੇ ਬੰਦਿਆਂ ਦੀਆਂ ਬਹੁਤੀਆਂ। ਜਿਹੜੇ ਦੂਸਰੇ ਬੇਖਾਨੇ ਸੀ ਉਹ ਤੇ ਵਿਚਾਰੇ ਇੱਥੋਂ ਖਿਸਕੀ ਗਏ ਅੱਕ ਥੱਕ ਕੇ। ਤਾਂ ਇਹ ਗੰਨਾ ਮਿੱਲਾਂ ਦਾ ਅਸੀਂ ਦੇਖਿਆ ਸੀ ਕਿ ਕਿਸ ਤਰੀਕੇ ਨਾਲ ਕਿਸਾਨਾਂ ਨੂੰ ਬੋਨਸ ਦੇਣ ਦਾ ਜਿਹੜਾ ਇਹਨਾਂ ਨੇ ਟਕਵੰਜ ਕੀਤਾ। ਬਾਅਦ ਦੇ ਵਿੱਚ ਖੰਡ ਦਾ ਰੇਟ ਵੱਧ ਗਿਆ। ਉਹ ਹਾਲੇ ਵੀ ਸਬਸਿਡੀ ਹੈ ਜਿਹੜੀ ਕੁਆਂਟਲ ਦੇ ਪਿੱਛੇ 30-40 ਰੁਪਏ ਤੁਰੀ ਜਾਂਦੀ ਹੈ ਇਹਨਾਂ ਨੂੰ। ਕਿਉਂ ਤੁਰੀ ਜਾਂਦੀ ਹੈ? ਕਿਉਂਕਿ ਇਹਨਾਂ ਦੇ ਆਪਣੇ ਲੋਕ ਹੈ ਜਿਹੜੇ, ਉਹਨਾਂ ਦੀ ਜੇਬ ਦੇ ਵਿੱਚ ਜਾਂਦੀ ਹੈ। ਪਰ ਫਿਰ ਵੀ ਉਹ ਸਬਸਿਡੀ ਗੰਨਾ ਮਿੱਲ ਜਿਹੜੀਆਂ ਗੰਨਾ ਮਿੱਲ ਉਹਨਾਂ ਦੇ ਮਾਲਕਾਂ ਨੂੰ ਜਾ ਰਹੀ ਹੈ। ਸਰਕਾਰ ਆਪਣੇ ਪੱਲਿਓਂ ਵੀ ਦੇ ਚੁੱਕੀ ਹੈ, ਰਹਿਤ ਵੀ ਦੇ ਚੁੱਕੀ ਹੈ ਇਹਨਾਂ ਗੰਨਾ ਮਿੱਲਾਂ ਨੂੰ। ਪਰ ਹਾਲੇ ਵੀ ਦੱਸਦੇ ਆ ਕਿ 200 ਕਰੋੜ ਰੁਪਈਆ ਜਿਹੜਾ ਉਹ ਕਿਸਾਨਾਂ ਦਾ ਇਹਨਾਂ ਵੱਲ ਫਸਿਆ ਹੋਇਆ। ਸਰਕਾਰ ਕਿਉਂ ਨਹੀਂ ਕਢਾਉਂਦੀ? ਕਿਉਂਕਿ ਇਹਨਾਂ ਦੇ ਆਪਣੇ ਬੰਦੇ ਆ। ਇਹਨਾਂ ਦੇ ਅਕਾਲੀਆਂ ਦੀਆਂ ਵੀ ਮਿੱਲਾਂ ਆ, ਕਾਂਗਰਸੀਆਂ ਦੀਆਂ ਵੀ ਮਿੱਲਾਂ। ਉੱਥੇ ਜਾ ਕੇ ਇਹਨਾਂ ਮਿੱਲਾਂ ਮਾਲਕਾਂ ਦੇ ਮੇਲ ਹੋ ਜਾਂਦੇ ਆ। ਜਦੋਂ ਇਹੋ ਜਿਹੇ ਹਿੱਤ ਜੁੜਦੇ ਆ, ਕੰਡ ਜੋੜ ਕੇ ਖੜਦੇ ਆ, ਤਾਂ ਉੱਥੇ ਫਿਰ ਇਹ ਇੱਕ ਦੂਜੇ ਦੀ ਕੰਡ ਖੁਜਲਾ ਦਿੰਦੇ ਆ। ਇਹ ਹੁਣ ਗੰਨਾ ਬਕਾਇਆ ਜਿਹੜਾ ਕਿਸਾਨ ਸੀਗੇ ਉਹ ਭਾਲਦੇ ਸੀਗੇ, ਸੜਕਾਂ ਤੇ ਬਹਿ ਕੇ ਟੱਕਰਾਂ ਮਾਰਦੇ ਸੀ ਕਿ ਸਾਡੇ ਹੱਕ ਇੱਥੇ ਰੱਖ। ਪਰ ਉਹ ਕੀ ਮਿਲਨੇ ਸਨ? ਹੁਣ ਜਿਹੜੀ ਕਣਕ ਵੇਚੀ ਹੈ ਉਹ ਨਹੀਂ ਮਿਲ ਰਹੇ। ਤੁਸੀਂ ਹਿਸਾਬ ਲਾ ਲਓ ਕਦੋਂ ਦੀ ਖਰੀਦ ਸ਼ੁਰੂ ਹੋਈ ਹੈ, 1 ਅਪ੍ਰੈਲ ਦੀ। ਤੇ ਕੁਝ ਕਿਸਾਨ ਨੇ, ਹਾਲਾਂਕਿ ਕਈਆਂ ਨੂੰ ਸ਼ਨੀਵਾਰ ਦੱਸਦੇ ਕਿ ਪੈਸੇ ਜਾਰੀ ਹੋ ਗਏ, ਪਰ ਜੇ ਸ਼ਨੀਵਾਰ ਵੀ ਮੰਨੀਏ ਤੇ ਘੱਟੋ ਘੱਟ ਮਹੀਨਾ ਪੇਮੈਂਟ ਲੇਟ ਹੋਈ ਹੈ। ਕਿੱਥੇ ਇਹਨਾਂ ਨੇ ਨੋਟੀਫਿਕੇਸ਼ਨ ਜਾਰੀ ਕੀਤੇ ਹੋਏ ਆ ਕਿ 24 ਘੰਟਿਆਂ ਦੇ ਅੰਦਰ ਅੰਦਰ ਪੇਮੈਂਟ ਜ਼ਰੂਰੀ ਹੈ। ਤਾਂ ਇਹ ਆਪ ਲਾ ਲਓ ਤੁਸੀਂ ਹਿਸਾਬ ਕਿ 1 ਮਹੀਨਾ 20 ਦਿਨ ਜਿਹਨੂੰ ਪੇਮੈਂਟ ਲੇਟ ਆਈ ਹੈ, ਉਹ ਕਿਸਾਨ ਨੇ ਅੱਗੇ ਆਪਣਾ ਕਿਵੇਂ ਜੋੜ ਤੋੜ ਕਰਨਾ। ਤਾਂ ਗੰਨੇ ਵਾਲਾ ਜਿਹੜਾ ਬਕਾਇਆ ਉਹ ਤੇ ਪਿੱਛੇ ਛੁੱਟ ਗਿਆ। ਹੁਣ ਇਹ ਕਿਸਾਨ ਹੈ ਜਿਹੜੇ ਉਹ ਮਿੰਨਤਾਂ ਕਰਦੇ ਪਏ ਕਿ ਸਾਨੂੰ ਆਹ ਪੈਸਾ ਦੇ ਦਿਓ ਜੋ ਵੇਚਿਆ। ਹੁਣ ਜਿੱਥੇ ਕਿਸਾਨ ਆਪਣੀ ਜਿਨਸ ਜਿਹੜੀ ਉਹਦੀ ਪ੍ਰੋਡਕਸ਼ਨ ਆ ਉਹਨੂੰ ਵੇਚ ਕੇ ਵੀ ਖਾਲੀ ਹੱਥ ਆ, ਤੇ ਜੇ ਉਹ ਇਕੱਲੇ ਸਰਕਾਰ ਤੇ ਨਿਰਭਰ ਹੋ ਕੇ ਆਖੇ ਕਿ ਸਰਕਾਰ ਦੇਗੀ ਤੇ ਮੈਂ ਸ਼ਾਮ ਨੂੰ ਰੋਟੀ ਖਾ ਲਾਂਗਾ, ਫਿਰ ਉਹਦੇ ਆਪਾਂ ਕਹਿ ਸਕਦੇ ਕਿ ਉਹਦੇ ਭਾਗ ਫੁੱਟ ਗਏ। ਸੋ ਇਹ ਕਿਸਾਨਾਂ ਦਾ ਹਾਲ ਆ। ਪਰ ਦੂਜੇ ਪਾਸੇ ਸਰਕਾਰਾਂ ਜਿਹੜੀਆਂ ਉਹ ਕਿਸਾਨ ਦੀ ਜਿਹੜੀ ਲਾਸ਼ ਹੈ ਉਹਦੀਆਂ ਬੋਟੀਆਂ ਵੀ ਆਪਣੇ ਗਾ ਪਿਆਰਿਆਂ ਨੂੰ, ਆਪਣੇ ਚਹੇਤਿਆਂ ਨੂੰ ਵੰਡ ਰਹੀਆਂ। ਵੰਡ ਕੀ ਇਹ ਸਾਰੇ ਖਾਰੇ ਆ, ਸਾਰੇ ਮੁਰਦਿਆਂ ਨੂੰ ਲੱਗੇ ਹੋਏ ਆ। ਜੀ ਅੱਗੇ ਵਧਦੇ ਹਾਂ। ਆਪ ਚੋਂ ਮੁਅੱਤਲ ਸਾਂਸਦ ਹਰਿੰਦਰ ਸਿੰਘ ਖਾਲਸਾ ਨੇ ਕੇਜਰੀਵਾਲ ਤੇ ਕੀਤਾ ਕਰੜਾ ਹਮਲਾ। ਅੱਜ ਖਾਲਸਾ ਸਾਹਿਬ ਨੇ ਕਈ ਖੁਲਾਸੇ ਕੀਤੇ ਆ। ਉਹਨਾਂ ਨੇ ਅੱਜ ਇਹ ਵੀ ਕਿਹਾ ਕਿ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਦੋਂ ਦਿਗਵਿਜੇ ਸਿੰਘ ਉੱਥੇ ਨਾਰਵੇ ਦੇ ਵਿੱਚ ਗਿਆ ਸੀ, ਮੰਤਰੀ ਸੀ, ਤੇ ਇਹਨੂੰ ਮੈਂ ਮਾਰ ਹੀ ਦੇਣ ਲੱਗਾ ਸੀਗਾ, ਪਿਸਤੌਲ ਮੈਂ ਕੱਢ ਲਿਆ ਸੀ, ਪਰ ਫਿਰ ਮੇਰੇ ਜਜ਼ਬਾਤ ਜਾਗ ਪਏ, ਮੈਂ ਜਜ਼ਬਾਤਾਂ ਤੇ ਕਾਬੂ ਪਾ ਲਿਆ, ਮੈਂ ਇਹਨੂੰ ਛੱਡ ਦਿੱਤਾ। ਅੱਜ ਦੂਜਾ ਜਿਹੜਾ ਇਹਨਾਂ ਨੇ ਖੁਲਾਸਾ ਕੀਤਾ, ਇਹ ਕੀਤਾ ਕਿ ਜਿਹੜਾ ਅਰਵਿੰਦ ਕੇਜਰੀਵਾਲ ਆ ਉਹ
RSS ਦਾ ਹੀ ਇੱਕ ਅੰਗ ਹੈ, RSS ਦਾ ਹੀ ਇੱਕ ਪਿਆਦਾ ਹੈ। ਜੀ ਉਹ ਕਹਿੰਦਾ ਕਿ ਨਰਿੰਦਰ ਮੋਦੀ ਤੇ ਇਹ ਆਪਸ ਦੇ ਵਿੱਚ ਬੜੇ ਬਿਆਨੋ ਬਿਆਨੀ ਹੁੰਦੇ ਆ, ਬੜੇ ਮਿਹਣੋ ਮਿਹਣੀ ਹੁੰਦੇ ਆ, ਪਰ ਅੰਦਰੋਂ ਇਹ ਰਲੇ ਹੋਏ ਆ। ਦੋਵਾਂ ਦਾ ਏਜੰਡਾ ਜਿਹੜਾ ਉਹ ਇੱਕ ਹੀ ਹੈ। ਹੁਣ ਇਹ ਬਹੁਤ ਲੇਟ ਦੱਸ ਰਹੇ ਆ ਜੀ, ਉਦੋਂ ਜੀ ਦੱਸ ਰਹੇ ਆ ਜਦੋਂ ਇਹ 2 ਸਾਲ ਮੈਂਬਰ ਪਾਰਲੀਮੈਂਟ ਦਾ ਜਿਹੜਾ ਅਹੁਦਾ ਵੀ ਭੋਗ ਚੁੱਕੇ ਆ। ਬਹੁਤ ਜੀ ਲੇਟ ਦੱਸਿਆ ਇਹਨਾਂ ਨੇ। ਫਿਰ ਵੀ ਇੱਕ ਖੁਲਾਸਾ ਹੋਰ ਕਰ ਰਹੇ ਆ ਕਿ ਜੀ ਮੈਂ ਹੋ ਸਕਦਾ ਹੈ ਚੋਣਾਂ ਤੋਂ ਪਹਿਲਾਂ ਅਸਤੀਫਾ ਦੇ ਦੇਵਾਂ। ਨਾਲ ਇਹ ਵੀ ਕਿਹਾ ਕਿ ਇੱਕ ਪਾਰਟੀ ਹੋਰ ਬਣ ਰਹੀ ਹੈ, ਆਮ ਆਦਮੀ ਪਾਰਟੀ ਦੇ ਵਿੱਚੋਂ ਦੁਖੀ ਹੋਏ ਬੰਦਿਆਂ ਦੀ, ਤੇ ਉਹ ਸਾਡੀ ਇੱਜ਼ਤ ਕਰਦੇ ਆ, ਅਸੀਂ ਵੀ ਆਪਣੇ ਦਿਲ 'ਚ ਉਹਨਾਂ ਲਈ ਥਾਂ ਬਣਾਈ ਬੈਠੇ ਆ। ਸੋ ਹੋ ਸਕਦਾ ਉਹਨਾਂ ਦੇ ਵਿੱਚ ਚਲੇ ਜਾਈਏ। ਸੋ ਇਹੋ ਜਿਹੀਆਂ ਗੱਲਾਂ ਹਰਿੰਦਰ ਸਿੰਘ ਖਾਲਸਾ ਹੋਰਾਂ ਨੇ ਕੀਤੀਆਂ ਆ। ਪਰ ਹਰਿੰਦਰ ਸਿੰਘ ਖਾਲਸਾ ਹੋਰੀ ਇਹ ਬਹੁਤ ਟਾਈਮ ਲੈ ਕੇ ਦੱਸਣ ਜੀ, ਬਹੁਤ ਜ਼ਿਆਦਾ ਸਮਾਂ ਲਾ ਗਏ ਕਿ ਅਰਵਿੰਦ ਕੇਜਰੀਵਾਲ ਹੈ ਜਿਹੜਾ RSS ਦਾ ਕਾਰਕੁਨ ਹੈ। ਤੇ ਜੇ ਇਹਨਾਂ ਨੂੰ ਪਤਾ ਸੀ ਤੇ ਇਹ ਸਿੱਖ ਹੋਣ ਦੇ ਬਾਵਜੂਦ ਉਧਰ ਕੀ ਲੈਣ ਗਏ ਸੀ, ਜੇ ਇਹਨਾਂ ਨੂੰ ਜੀ ਪਤਾ ਸੀ। ਤੇ ਜੇ ਇਹਨਾਂ ਨੂੰ ਨਹੀਂ ਪਤਾ ਸੀ ਤੇ ਫਿਰ ਇਹ ਕਾਹਦੇ ਸਿਆਸਤਦਾਨ ਆ ਕਿ ਇਹਨਾਂ ਨੂੰ ਇਹ ਨਹੀਂ ਪਤਾ ਕਿ ਕਿਸ ਪਾਰਟੀ ਦੇ ਵਿੱਚ ਅਸੀਂ ਜਾ ਰਹੇ ਹਾਂ, ਕਿਸ ਪਾਰਟੀ ਦੇ ਵਿਚਾਰਧਾਰਾ ਦੇ ਨਾਲ ਅਸੀਂ ਜੁੜ ਰਹੇ ਹਾਂ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਉਹ ਇਸ ਨਤੀਜੇ ਤੇ ਪਹੁੰਚਾਉਂਦੀਆਂ ਹੈ ਕਿ ਜਿੰਨਾ ਚਿਰ ਨਿਭਗੀ ਯਾਰੀ ਟੁੱਟੀ ਤੋਂ ਕੱਢੇ ਤੂੰ ਸਾਨੂੰ ਗਾਲਾਂ ਲੱਗੀ ਵੇਲੇ ਰੱਬ ਹੁੰਦੇ ਸੀ, ਜੀ ਉਹ ਗੱਲ ਆ ਕਿ ਹੁਣ ਟੁੱਟੀ ਤੋਂ ਗਾਲਾਂ ਕੱਢਣ ਵਾਲੀ ਗੱਲ ਆ। ਪਰ ਹਰਿੰਦਰ ਸਿੰਘ ਖਾਲਸਾ ਤੇ ਜਿਹੜੀ ਨਵੀਂ ਪਾਰਟੀ ਹੈ ਉਹਨਾਂ ਦਾ ਮੇਲਜੋਲ ਤੇ ਪਤਾ ਨਹੀਂ ਮੈਨੂੰ ਕਿਹੋ ਜਿਹਾ ਹੋਵੇ, ਪਰ ਜਗਮੀਤ ਬਰਾੜ ਨਾਲ ਜੇ ਮੇਲਜੋਲ ਕਰ ਲੈਣ ਤੇ ਬਹੁਤ ਵਧੀਆ ਰਹਿਣਗੇ, ਕਿਉਂਕਿ ਜਗਮੀਤ ਬਰਾੜ ਤੇ ਇਹ ਇੱਕੋ ਜਿਹੇ ਹੀ ਹੈ। ਇਹਨਾਂ ਨੇ ਚੋਣ ਜਿੱਤ ਕੇ ਆਪਣੀ ਜਿਹੜੀ ਸ਼ਕਲ ਹੈ ਉਹ ਮੁੜ ਕੇ ਪੋਸਟਰਾਂ 'ਚ ਹੀ ਵਿਖਾਈ ਹੈ ਆਪਦੇ ਹਲਕੇ ਦੇ ਲੋਕਾਂ ਨੂੰ, ਕਦੇ ਪਿੰਡਾਂ 'ਚ ਨਹੀਂ ਗਏ। ਨਹੀਂ ਸੋ ਇਹ ਉਧਰ ਜ਼ਰੂਰ ਸੰਪਰਕ ਕਰ ਸਕਦੇ ਆ, ਕਰਨ ਤੇ ਚੰਗੀ ਗੱਲ ਹੈ, ਸਾਰੇ ਇੱਕ ਪਾਸੇ ਹੋ ਜਾਣ। ਪਰ ਹਰਿੰਦਰ ਸਿੰਘ ਖਾਲਸਾ ਜਿਹੜੀਆਂ ਗੱਲਾਂ ਕਰਦੇ ਪਏ ਆ, ਇਹ ਗੱਲਾਂ ਹੁਣ ਬੇਲੋੜੀਆਂ ਤੇ ਬੇਵਕਤੀਆਂ। ਇਹ ਜੇ ਚਾਹੁੰਦੇ ਆ ਕਿ ਆਮ ਆਦਮੀ ਪਾਰਟੀ ਹੈ ਜਿਹੜੀ ਬੜੀ ਗਲਤ ਪਾਰਟੀ ਹੈ, ਬੜੀ ਥਿੜਕੀ ਪਾਰਟੀ ਹੈ, ਤੇ ਫਿਰ ਇਹਨਾਂ ਨੂੰ ਚਾਹੀਦਾ ਹੈ ਇੱਕ ਵਾਰੀ ਅਸਤੀਫਾ ਦੇ ਕੇ, ਜਿਹੜੇ ਇਹ ਕਹਿੰਦੇ ਕਿ ਅਸਤੀਫਾ ਮੈਂ ਦੇ ਦੇਣਾ, ਇਹ ਚੋਣ ਲੜ ਲੈਣ, ਆਮ ਆਦਮੀ ਪਾਰਟੀ ਦੇ ਕੈਂਡੀਡੇਟ ਦੇ ਬਰਾਬਰ ਚੋਣ ਜ਼ਰੂਰ ਲੜਨ। ਪਤਾ ਲੱਗ ਜਾਏਗਾ ਕਿ ਕਿਹੜਾ ਕਿੱਥੇ ਖੜਾ। ਬਿਲਕੁਲ ਜੀ। ਕੌਮਾਂਤਰੀ ਤਸਕਰ ਰਾਜਾ ਕੰਦੋਲਾ ਨੇ ਪੇਸ਼ੀ ਤੇ ਕੀਤਾ ਡਰਾਮਾ, ਪੁਲਿਸ ਨੇ ਹੌਲਾ ਜਿਹਾ ਫੈਂਟਾ ਵੀ ਚਾੜਿਆ। ਰਾਜਾ ਕੰਦੋਲਾ ਹੈ ਜਿਹੜਾ, ਇਹ ਇਹਨਾਂ ਦਾ ਸਮਕਾਲੀ ਹੈ ਭੋਲੇ ਹੋਰਾਂ ਦਾ। ਬੜੀ ਕਮਾਈ ਕੀਤੀ ਇਸ ਬੰਦੇ ਨੇ ਇਸ ਧੰਦੇ 'ਚੋਂ, ਹੈ NRI ਸੀ, ਚੰਗੇ ਇਹਦੇ ਲਿੰਕ ਸੀ। ਇਹਦੇ ਕੋਲੋਂ 200 ਕਰੋੜ ਦਾ ਸਿੰਥੈਟਿਕ ਡਰੱਗ ਜਿਹਨੂੰ ਆਈਸ ਕਹਿ ਦਿੰਦੇ ਆ, ਉਹ ਫੜਿਆ ਗਿਆ ਸੀ ਇਹਦੇ ਫਾਰਮ ਹਾਊਸ ਦੇ ਵਿੱਚੋਂ। ਉਸ ਤੋਂ ਬਾਅਦ ਦਿੱਲੀੋਂ ਇਹਨੂੰ ਫੜਿਆ, ਦਿੱਲੀੋਂ ਪੁਲਿਸ ਨੇ ਫੜ ਕੇ ਇਹਨੂੰ ਹੈਂਡਓਵਰ ਕੀਤਾ ਜਲੰਧਰ, ਜਿਹੜੀ ਦਿਹਾਤੀ ਪੁਲਿਸ ਆ, ਦਿਹਾਤੀ ਥਾਣਾ ਜਿਹੜਾ, ਉਹਦੇ ਅਧੀਨ ਇਹਨੂੰ ਸੌਂਪ ਦਿੱਤਾ। ਫਿਰ ਉਹਦਾ ਕੇਸ ਚੱਲਿਆ। ਕੇਸ ਦੇ ਵਿੱਚ ਮੁੜ ਕੇ ਇਹਦੀ ਬੀਵੀ ਦਾ, ਰਾਜਵੰਤ ਕੌਰ ਹੈ ਉਹਦਾ ਨਾਂ, ਉਹ ਆਇਆ, ਉਹਨੂੰ ਨਾਮਜ਼ਦ ਕੀਤਾ ਗਿਆ। ਫਿਰ ਉਹਨੇ ਸਰੈਂਡਰ ਕਰ ਦਿੱਤਾ। ਇਹਦਾ ਮੁੰਡਾ ਇੱਕ ਜਿਹੜਾ ਹੌਲੀ ਜਿਹੀ ਉਮਰ ਦਾ ਆ, ਬੈਲੀ ਸਿੰਘ ਸ਼ਾਇਦ ਉਹਦਾ ਨਾਮ ਹੈ, ਉਹ ਵੀ ਫਸ ਗਿਆ ਇਸ ਕੇਸ ਦੇ ਵਿੱਚ। ਇਹ ਨਹੀਂ ਫਸਿਆ ਇਕੱਲੇ, ਇਹ ਨਹੀਂ, ਇਹਨਾਂ ਦੇ ਨਾਲ ਹੋਰ ਵੀ ਬੜੀਆਂ ਨਾਯਾਬ ਹਸਤੀਆਂ ਸਨ। ਜਿਵੇਂ ਇੱਕ ਸੁੱਖਾ ਗਾਖਲ ਸੀ, ਜਿਹੜਾ ਉਹ ਸੁਖ ਸਾਗਰ ਇੰਟਰਟੇਨਰਸ ਵਾਲਿਆਂ ਦਾ ਮਾਲਕ ਸੀ। ਫਿਰ ਪੰਜਾਬੀ ਇੱਕ ਗੀਤਕਾਰ ਸੀ ਜਸਵਿੰਦਰ ਸਿੰਘ ਬਿੱਲਾ। ਇਹ ਇਸ ਤਰ੍ਹਾਂ ਦੇ ਕਈ ਵਿੱਚ ਜਿਹੜੇ ਸੀਗੇ ਉਹ ਮੁੜ ਕੇ ਪੁਲਿਸ ਨੇ ਨਾਮਜ਼ਦ ਕਰ ਲਏ ਸਨ। ਕਾਫੀ ਖਿਲਾਰਾ ਪੈ ਗਿਆ ਸੀ, ਪੁਲਿਸ ਵਾਲਿਆਂ ਦੇ ਨਾਂ ਉਛਲੇ ਸਨ, ਕੁਝ ਰਾਜਨੇਤਾਵਾਂ ਦੇ ਨਾਂ ਉਛਲੇ ਸਨ ਇਸ ਕੇਸ ਦੇ ਵਿੱਚ। ਹੁਣ ਕੀ ਹੋਇਆ ਜੀ ਕਿ ਸਾਰਾ ਟੱਬਰ ਇਹਦਾ ਅੰਦਰ ਆ, ਤੇ ਰਾਜਾ ਕੰਦੋਲਾ ਨੂੰ ਅੱਜ ਉਹਦੀ ਬੀਵੀ ਤੇ ਉਹਦੇ ਮੁੰਡੇ ਦੇ ਨਾਲ ਪੇਸ਼ੀ ਤੇ ਲਿਆਏ ਸੀ ਇਹ ਜਲੰਧਰ ਅਦਾਲਤ ਦੇ ਵਿੱਚ। ਉੱਥੇ ਮੀਡੀਆ ਨੂੰ ਵੇਖ ਕੇ ਇਹ ਥੋੜਾ ਜਿਹਾ ਅੜਕ ਗਿਆ, ਥੋੜਾ ਜਿਹਾ ਆਫਰ ਗਿਆ ਕਿ ਮੈਂ ਨਹੀਂ ਜਾਣਾ ਮੀਡੀਆ ਦੀ ਹਾਜ਼ਰੀ 'ਚ, ਮੈਂ ਥੱਲੇ ਨਹੀਂ ਉਤਰਨਾ। ਪੁਲਿਸ ਵਾਲਿਆਂ ਨੇ ਥੋੜੀ ਜਿਹੀ ਸਖਤੀ ਕੀਤੀ ਤੇ ਇਹ ਆਪਦਾ ਆਪ ਵਿਖਾਉਣ ਲੱਗ ਪਿਆ। ਫਿਰ ਇਹਨੇ ਸਿਰ ਸੁਰ ਮਾਰਨਾ ਸ਼ੁਰੂ ਕਰ ਦਿੱਤਾ, ਬੜਾ ਡਰਾਮਾ ਕੀਤਾ, ਸਿਰ ਮਾਰਿਆ, ਸਿਰ ਦੇ ਵਿੱਚ ਹੱਥ ਕੜੀ ਮਾਰ ਲਈ। ਫਿਰ ਅਫਸਰਾਂ ਨੇ ਇਹਦੇ ਥੋੜਾ ਜਿਹਾ ਥੌਲਾ ਵੀ ਪਾਇਆ, ਇਹਨੂੰ ਚੰਗਾ ਉਹਨਾਂ ਨੇ ਥੋੜਾ ਜਿਹਾ ਝਾੜ ਚੰਬ ਵੀ ਕੀਤੀ, ਥੋੜਾ ਜਿਹਾ ਘਟਾ ਮਿੱਟੀ ਵੀ ਲਾਇਆ, ਫਿਰ ਅੱਗੇ ਲੱਗ ਕੇ ਤੁਰ ਪਿਆ। ਤੇ ਜੋ ਅੱਜ ਹੋਇਆ ਉਹ ਸਾਰਾ ਕੁਝ ਵੇਖ ਕੇ ਏਦਾਂ ਲੱਗਦਾ ਆ ਕਿ ਇਹਨਾਂ ਨੇ
ਉੱਡਦੀਆਂ ਵੇਖੀਆਂ ਸੀ, ਫਸੀਆਂ ਨਹੀਂ ਵੇਖੀਆਂ। ਇਹ ਨਹੀਂ ਜਾਣਦੇ ਕਿ ਫਸੀ ਨੂੰ ਫਟਕਣ ਕਾਹਦੀ। ਹੁਣ ਫਾਸੀ ਗਏ ਫਟਕਣ ਕਾਹਦੀ। ਤਾਂ ਇਹ ਹੁਣ ਅੜੀਆਂ ਜਿਹੜੀਆਂ ਅੜਬ ਘੋੜੇ ਵਾਲੀਆਂ ਛੱਡ ਦੇਣੀਆਂ ਚਾਹੀਦੀਆਂ। ਹੁਣ ਇਹਨੂੰ ਰਵੇ ਰਵੇ ਵਗਣਾ ਚਾਹੀਦਾ, ਕਿਉਂਕਿ ਬਹੁਤ ਹਾਲੇ ਸਫ਼ਰ ਹੈ ਜਿਹੜਾ ਪਿਆ, ਹਾਲੇ ਤੇ ਸਿਰ ਚੋਂ ਪੂਣੀ ਵੀ ਨਹੀਂ ਕੱਤੀ। ਪਰ ਮੇਰੇ ਖਿਆਲ ਦੇ ਨਾਲ ਰਾਜਾ ਕੰਧੋਲਾ ਹੋਰੀ ਜਿਨ੍ਹਾਂ ਨੇ ਐਸ਼ਾਂ ਹੀ ਐਸ਼ਾਂ ਕੀਤੀਆਂ ਸੀ ਜ਼ਿੰਦਗੀ 'ਚ, ਹੁਣ ਸਾਰੇ ਟੱਬਰ ਦੀਆਂ ਲਾਹਨਤਾਂ ਵੀ ਖੱਟਦੇ ਹੋਣੇ ਆ ਕਿ ਆਪ ਤੇ ਮਰਿਓ ਮਰਿਆ ਉਸੇ ਜਜਮਾਨਾ, ਸਾਨੂੰ ਵੀ ਮਾਰ ਘੱਤਿਆਈ। ਉਹ ਚੀਜ਼ ਦੀ ਜਿਹੜੀ ਪਰੇਸ਼ਾਨੀ ਹੈ ਉਹ ਸ਼ਾਇਦ ਹੁਣ ਰਾਜਾ ਕੰਧੋਲਾ ਦੀ ਇੱਕ ਤਰ੍ਹਾਂ ਨਾਲ ਕਹਿ ਲਈਏ ਜਿਹੜੀ ਭੜਕਾਹਟ ਦੇ ਰੂਪ 'ਚ ਨਿਕਲ ਰਹੀ ਹੈ। ਇਹ ਕੰਮ ਪਹਿਲਾਂ ਸੋਚਣੇ ਚਾਹੀਦੇ ਸਨ। ਹੁਣ ਤੇ ਮੀਡੀਆ ਵੀ ਤੁਹਾਡੇ ਦੁਆਲੇ ਹੋਏਗਾ, ਹੁਣ ਤੇ ਕਾਨੂੰਨ ਵੀ ਤੁਹਾਡੇ ਦੁਆਲੇ ਹੋਏਗਾ, ਹੁਣ ਤੇ ਦੁਆਲਾ ਨਿਕਲਣਾ ਹੀ ਨਿਕਲਣਾ ਜੀ। ਜੀ ਜੀ ਜਵਾਬ ਦੇਣ ਆਏ ਵਲਟੋਹਾ GTV ਵਾਲਿਆਂ ਨੂੰ ਸਵਾਲ ਕਰਕੇ। ਵਲਟੋਹਾ ਸਾਹਿਬ ਜਵਾਬ ਘੱਟ ਹੀ ਦਿੰਦੇ, ਸਵਾਲ ਜ਼ਿਆਦਾ ਕਰਦੇ ਆ। ਔਰ ਕਈ ਵਾਰ ਤੇ ਸਵਾਲ ਵੀ ਇਹੋ ਜਿਹੀ ਕੱਢ ਮਾਰਦੇ ਆ ਕਿ ਅਗਲਾ ਬੜੀਆਂ ਵੇਦ ਕਤੇਬ ਫਰੋਲ ਸੁੱਟਦਾ, ਉਹਨਾਂ ਦਾ ਜਵਾਬ ਨਹੀਂ ਕਿਤੋਂ ਮਿਲਦਾ। ਅੱਜ ਇਹ ਡਿਬੇਟ ਦੇ ਵਿੱਚ ਆਏ ਸਨ ਜੀ ਵਾਲਿਆਂ ਨੇ, ਵਿਚਾਰਿਆਂ ਨੇ ਸੱਦਿਆ, ਜਿਹੜੇ ਦੁਖੀ ਹਿਰਦੇ ਅੱਜ ਕੱਲ, ਉਹ ਪੁੱਛ ਰਹੇ ਸਨ ਜੀ ਕੀ ਹੋਇਆ ਕੀ ਨਹੀਂ ਹੋਇਆ। ਤੇ ਵਲਟੋਹਾ ਸਾਹਿਬ ਕਹਿੰਦੇ ਗੁੱਸਾ ਨਾ ਕਰਿਓ, ਕਹਿੰਦਾ ਕਿ ਮੈਨੂੰ ਤਾਂ ਸ਼ੱਕ ਇਹ ਪੈਂਦਾ ਹੈ ਕਿ ਜਿਹੜਾ ਚੈਨਲ ਬੰਦ ਹੋਇਆ ਇਹ ਆਪਣੀ ਮਸ਼ਹੂਰੀ ਲਈ ਤੁਸੀਂ ਆਪ ਹੀ ਕੀਤਾ ਹੈ। ਉਹ ਦੰਗ ਰਹਿ ਗਏ ਵੀ ਕਮਾਲ ਦਾ ਸਵਾਲ ਆ ਕਿ ਸਾਡਾ ਚੈਨਲ ਬਲੈਕ ਆਊਟ ਹੋ ਗਿਆ ਕੇਬਲ ਤੋਂ, ਸਾਰਾ ਕਾਰੋਬਾਰ ਜਿਹੜਾ ਪ੍ਰਭਾਵਿਤ ਹੋ ਗਿਆ। ਇਹ ਕਹਿੰਦੇ ਕਿ ਇਹ ਤੁਸੀਂ ਡਰਾਮਾ ਕਿਤੇ ਮਸ਼ਹੂਰੀ ਲਈ ਤਾਂ ਨਹੀਂ ਕੀਤਾ। ਪਰ ਦਿਲਚਸਪ ਗੱਲ ਇਹ ਰਹੀ ਕਿ ਵਲਟੋਹਾ ਕਹਿ ਰਿਹਾ ਸੀ ਕਿ ਜਿਹੜਾ ਇਹ ਕੇਬਲ ਨੈਟਵਰਕ ਆ ਇਹ ਕੇਂਦਰੀ ਮੰਤਰਾਲੇ ਦੇ ਅਧੀਨ ਆ, ਤੇ ਉੱਥੇ ਭਾਜਪਾ ਦਾ ਵੀ ਇੱਕ ਤਰਜਮਾਨ ਬੈਠਾ ਸੀ। ਉਹ ਕਹਿੰਦਾ ਜੀ ਨਹੀਂ, ਇੱਥੇ ਸਾਡੀ ਕੇਂਦਰ ਸਰਕਾਰ ਦਾ ਇਹਦੇ 'ਚ ਕੋਈ ਹੱਥ ਨਹੀਂ। ਉਹਨੇ ਇੱਥੋਂ ਤੱਕ ਆਖ ਦਿੱਤਾ, ਜਿਹੜਾ ਇਹਨਾਂ ਦਾ ਸਾਥੀ ਸੀ ਭਾਜਪਾ ਦਾ, ਉਹ ਕਹਿੰਦਾ ਜੀ ਇਹ ਤੇ ਕੇਵਲ ਨੈਟਵਰਕ ਵਾਲੇ ਦੀ ਦਾਦਾਗਿਰੀ ਹੈ। ਹੁਣ ਦੇਖੋ ਸਰਕਾਰ 'ਚ ਉੱਤੇ ਵੀ ਤੁਸੀਂ, ਥੱਲੇ ਵੀ ਤੁਸੀਂ, ਤੇ ਤੁਹਾਡੇ ਭਾਈਵਾਲ ਹੀ ਇਸ ਸਾਰੇ ਚੱਕਰ ਚਿਹਨ ਦੇ ਮਾਲਕ ਵੱਜਦੇ ਆ, ਉਹਨਾਂ ਨੂੰ ਮਾਲਕ ਦੱਸੀਦਾ, ਤੇ ਤੁਸੀਂ ਕਹਿੰਦੇ ਹੋ ਕਿ ਨੈਟਵਰਕ ਦੀ ਦਾਦਾਗਿਰੀ ਹੈ। ਚਲੋ ਮੰਨ ਲਿਆ ਕਿਸੇ ਹੋਰ ਦਾ ਵੀ ਹੈ ਨੈਟਵਰਕ, ਜੇ ਉਹ ਦਾਦਾਗਿਰੀ ਦਿਖਾ ਰਿਹਾ, ਜੇ ਤੁਸੀਂ ਮੰਨ ਰਹੇ, ਤੁਹਾਨੂੰ ਨਜ਼ਰ ਆ ਰਹੇ, ਤਾਂ ਫਿਰ ਇਸ ਮਸਲੇ ਦਾ ਹੱਲ ਕਰੋ। ਕਿਉਂ ਮੀਡੀਆ ਦਾ ਗੱਲ ਘੁੱਟਣ ਡਏ ਜੇ? ਸੋ ਇਹ ਬੜੇ ਬੇਤੁਕੇ ਜੇ ਜਵਾਬ ਦੇ ਕੇ ਗਿਆ ਵਲਟੋਹਾ, ਤੇ ਨਾਲ ਇਹ ਬੇਤੁਕਾ ਜਿਹਾ ਜਿਹੜਾ ਸਵਾਲ ਛੱਡ ਗਿਆ। ਕੁੱਲ ਮਿਲਾ ਕੇ ਅੱਜ ਡਿਬੇਟ ਦੇ ਵਿੱਚ ਅਸੀਂ ਦੇਖ ਰਹੇ ਸੀ ਕਿ ਵਲਟੋਹਾ ਸਾਹਿਬ ਬਿਲਕੁਲ ਹੀ ਜਵਾਬਹੀਣ ਨਜ਼ਰ ਆਇਆ। ਇਸ ਮੁੱਦੇ ਤੇ ਕੋਈ ਵੀ ਜਵਾਬ ਨਹੀਂ ਸੀ ਉਹਦੇ ਕੋਲ, ਕਿਉਂਕਿ ਜੀ ਵਾਲਿਆਂ ਨੇ ਅੱਜ ਖੁਲਾਸਾ ਕੀਤਾ ਹੈ ਕਿ ਸਾਨੂੰ ਨੋਟਿਸ ਵੀ ਨਹੀਂ ਕੱਢਿਆ ਗਿਆ ਜੀ ਕਿ ਇਹ ਚੈਨਲ ਇੱਕਦਮ ਬੰਦ ਕੀਤਾ ਗਿਆ, ਸਾਨੂੰ ਨੋਟਿਸ ਵੀ ਨਹੀਂ ਕੱਢਿਆ ਗਿਆ। ਜਦ ਕਿ ਜੇ ਨੇਮ ਕਾਇਦਿਆਂ ਦੀ ਗੱਲ ਕਰੀਏ ਤੇ 21 ਦਿਨ ਪਹਿਲਾਂ ਨੋਟਿਸ ਦੇਣਾ ਬਣਦਾ ਸੀ। ਪਰ ਇਸ ਮਾਮਲੇ 'ਚ ਹੁਣ ਵਲਟੋਹਾ ਸਾਹਿਬ ਕਹਿੰਦੇ ਕਿ ਲਿਖਤੀ ਸ਼ਿਕਾਇਤ ਸਾਨੂੰ ਦਿਓ, ਫਿਰ ਅਸੀਂ ਕਾਰਵਾਈ ਕਰਦੇ ਹਾਂ, ਫਿਰ ਅਸੀਂ ਵੇਖਨੇ ਗੜਬੜ ਕਿੱਥੇ ਹੋਈ। ਤੇ ਜਦ ਕਿ ਇਹਨਾਂ ਦੇ ਪ੍ਰਕਾਸ਼ ਸਿੰਘ ਬਾਦਲ ਕੋਲੇ ਦੂਜੇ ਦਿਨ ਦੀ ਸ਼ਿਕਾਇਤ ਗਈ ਚਲੀ, ਜਦੋਂ ਚੈਨਲ ਬੰਦ ਹੋਇਆ ਦੂਜੇ ਦਿਨ ਹੀ ਉਹਨਾਂ ਪੱਤਰਕਾਰਾਂ ਨੇ ਸਵਾਲ ਕਰ ਲਿਆ ਸੀ। ਸੋ ਇਹਨਾਂ ਦੇ ਤਾਲਮੇਲ ਦੀ ਹੈ ਜਿਹੜੀ ਉਹ ਕਮੀ ਸਾਫ਼ ਦਿਖਾਈ ਦਿੰਦੀ ਹੈ ਕਿ ਇਹ ਸਿਰਫ ਤੇ ਸਿਰਫ ਡਿਬੇਟਾਂ ਦੇ ਵਿੱਚ ਜਾਂ ਜਨਤਕ ਥਾਵਾਂ ਦੇ ਵਿੱਚ ਜਿਹੜੀਆਂ ਬਹਿਸਾਂ ਹੁੰਦੀਆਂ, ਉੱਥੇ ਸਿਰਫ ਤੇ ਸਿਰਫ ਇਹ ਪੋਚਾ ਲਾਉਣ ਆਉਂਦੇ, ਪਰਦਾ ਪਾਉਣ ਆਉਂਦੇ ਆ, ਨਾ ਕਿ ਹੱਲ ਕਰਵਾਉਣ ਆਉਂਦੇ ਆ। ਜੀ ਜੀ ਬਿਲਕੁਲ। ਤੇ ਜਾਂਦੇ ਜਾਂਦੇ ਜੇ ਆਪਾਂ ਗੱਲ ਕਰ ਲਈਏ ਭਾਰਤੀ ਨਿਆਂਪਾਲਿਕਾ ਦਾ ਹਾਲ, 4 ਪੀੜ੍ਹੀਆਂ ਹੋ ਗਈਆਂ ਕੇਸ ਲੜਦਿਆਂ ਨੂੰ। ਇਹ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਮਾਮਲਾ ਪੁੱਜਾ ਜੀ। ਮਾਮਲਾ ਹਰਿਆਣੇ ਦਾ ਹੈ। ਨਰਿੰਦਰ ਰਾਠੀ ਜਿਨ੍ਹਾਂ ਨੇ ਕਾਰਗਿਲ ਜੰਗ ਦੇ ਵਿੱਚ ਹਿੱਸਾ ਲਿਆ, ਫੌਜੀ ਹੈ ਜੀ। 53 ਸਾਲ ਤੋਂ ਇਹਨਾਂ ਦਾ ਮੁਕੱਦਮਾ ਹੈ ਜਿਹੜਾ ਅਦਾਲਤ ਦੇ ਵਿੱਚ ਚੱਲਦਾ ਪਿਆ। 53 ਸਾਲ ਕੇਸ ਇਹਨਾਂ ਦੇ ਦਾਦੇ ਨੇ ਕੀਤਾ ਸੀ, ਜ਼ਮੀਨ ਦਾ ਮਾਮਲਾ ਸੀ। ਦਾਦਾ ਜਿਹੜਾ ਸੰਸਾਰ ਤੋਂ ਚਲੇ ਗਿਆ, ਮੁੜ ਕੇ ਕੇਸ ਇਹਦੇ ਤਾਏ ਦੇ ਮੋਢਿਆਂ ਤੇ ਆ ਗਿਆ। ਤਾਇਆ ਵਿਚਾਰਾ ਵੀ ਫੌਤ ਹੋ ਗਿਆ, ਤਾਏ ਦੇ ਮੁੰਡੇ ਨੇ ਕੇਸ ਸਾਂਭਿਆ, ਉਹ ਵੀ ਫੌਤ ਹੋ ਗਿਆ ਚੱਲਦੇ ਕੇਸ ਦੇ ਵਿੱਚ। ਯਾਨੀ 3 ਪੀੜ੍ਹੀਆਂ ਗਵਾਚ ਗਈਆਂ ਕੇਸ ਲੜਦਿਆਂ। ਤੇ ਹੁਣ ਇਹ ਰਾਠੀ ਸਾਹਿਬ ਜਿਹੜੇ ਦੇਸ਼ ਦੇ ਜਿਹੜੇ ਜਵਾਨ ਰਹੇ ਆ, ਜਿਨ੍ਹਾਂ ਨੇ ਦੇਸ਼ ਦੀ ਸੇਵਾ ਕੀਤੀ ਹੈ, ਅੱਜ ਕੱਲ੍ਹ ਉਹ ਇਹ ਜਿਹੜੀ ਗਧੀ ਗੇੜ ਆ ਅਦਾਲਤਾਂ ਦੇ, ਉਹ ਖਾ ਰਹੇ ਆ। ਇਹ 53 ਸਾਲ ਪੁਰਾਣਾ ਹੈ। ਇੱਥੇ ਤੇ ਇੱਕ ਮਸਲਾ ਇਹੋ ਜਿਹਾ ਸੀ, ਅੱਜ ਤੋਂ 5-7 ਸਾਲ ਪਹਿਲਾਂ ਉਹਦਾ ਜ਼ਿਕਰ ਆਇਆ ਸੀ ਕਿ ਉਹ ਆਜ਼ਾਦੀ ਤੋਂ ਪਹਿਲਾਂ ਦਾ,
ਇਹ ਜਿਹੜੇ ਦੀਵਾਨੀ ਦਾਅਵੇ ਆ ਉਹਨਾਂ ਦਾ ਹਾਲ ਇਹ ਹੈ ਕਿ ਇੱਕ ਕੇਸ 5-7 ਸਾਲ ਪਹਿਲਾਂ ਮੈਂ ਕਿਤੇ ਪੜ੍ਹਿਆ ਸੀ ਕਿ ਆਜ਼ਾਦੀ ਤੋਂ ਪਹਿਲਾਂ ਦਾ ਪੈਂਡਿੰਗ ਹੈ। ਹੁਣ ਤਾਂ ਪਤਾ ਨਹੀਂ ਇਹਨਾਂ ਨੇ ਨਿਬੇੜ ਦਿੱਤਾ ਹੋਵੇ ਕਿ ਨਹੀਂ, ਉਹ 1942 ਦਾ ਪੈਂਡਿੰਗ ਸੀ, ਅੱਜ ਤੋਂ 5 ਸਾਲ ਪਹਿਲਾਂ। ਸੋ ਇੱਥੇ ਰਫਤਾਰ ਜਿਹੜੀ ਹੈ ਉਹ ਬਹੁਤ ਸਲੋ ਹੈ ਜੁਡੀਸ਼ਰੀ ਦੀ। ਦੇਖੋ ਜਿੰਦੀਆਂ 3 ਪੀੜ੍ਹੀਆਂ ਗਵਾਚ ਗਈਆਂ ਕੇਸ ਲੜਦਿਆਂ ਤੇ ਉਹਦਾ ਭਰੋਸਾ ਕਿਵੇਂ ਵੱਜੇਗਾ ਕੱਲ ਨੂੰ? ਉਹਦੇ ਪਰਿਵਾਰ ਦੇ ਵਿੱਚ ਕੋਈ 19 ਕੀ ਹੋ ਜਾਂਦੀ, ਖੁਦਾ ਨਹੀਂ ਖਾਸਤਾ, ਤੇ ਉਹ ਕਿਹੜੇ ਭਰੋਸੇ ਦੇ ਨਾਲ ਜਾਏਗਾ ਕਾਨੂੰਨ ਦੇ ਦਰ ਤੇ ਕਿ ਮੈਨੂੰ ਇਨਸਾਫ ਦਿਓ? ਮੈਨੂੰ ਨਹੀਂ ਲੱਗਦਾ ਉਹ ਜਾਏਗਾ। ਤੇ ਫਿਰ ਕਾਨੂੰਨ ਹੱਥ 'ਚ ਲੈਣ ਵਾਲੀਆਂ ਜਿਹੜੀਆਂ ਘਟਨਾਵਾਂ ਵਾਪਰਦੀਆਂ ਉਹ ਇਹਨਾਂ ਕਾਰਵਾਈਆਂ ਦਾ ਹੀ ਨਤੀਜਾ ਹੈ। ਜੀ ਜੀ, ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ 'ਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਆਓ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।